बिस्मिल्लाह रहमान रहीम। पंजाबी मतालिया कुरान सूरा अनिसा दी आयात 83 ਤੋਂ 91 तक। ਇਹ ਜਿਹੜੀਆਂ ਅੱਜ ਦੀਆਂ ਆਯਾਤ ਨੇ ਸੂਰਾ ਨਸਾਜ ਤੇ ਅੱਲਾਹ ਤਾਲਾ ਮੁਆਸ਼ਰੇ ਦੀ ਬਿਹਤਰੀ ਵਾਸਤੇ ਅਹਿਕਾਮਾਤ ਦਿੱਤੇ ਨੇ। ਕੁਝ ਐਸੀਆਂ ਸ਼ਰੀਅਤ ਦਿੱਤੀ ਹੈ ਜਿਹਦੇ 'ਚ ਇਨਸਾਨੀ ਅਕਲ ਸਹੀ ਫੈਸਲਾ ਨਹੀਂ ਕਰ ਸਕਦੀ ਜਾਂ ਬਹੁਤ ਜ਼ਿਆਦਾ ਇਮਕਾਨ ਹੈ ਗਲਤੀ ਕਰੇ ਦੀ। ਉੱਥੇ ਅੱਲਾਹ ਨੇ ਆਪਣੇ ਹੁਕਮ ਜਾਰੀ ਕੀਤੇ ਨੇ ਤੇ ਮੁਆਸ਼ਰੇ ਨੂੰ ਖੂਬਸੂਰਤ ਬਣਾਉਣ ਵਾਸਤੇ ਅਹਿਕਾਮਾਤ ਜਾਰੀ ਕੀਤੇ ਨੇ। ਫਿਰ ਇਹ ਟੁਰਦਿਆਂ ਟੁਰਦਿਆਂ ਗੱਲ ਹੁਣ ਇੱਥੇ ਆ ਗਈ ਹੈ ਕਿ ਇਹ ਜਿਹੜੀਆਂ ਅੱਜ ਦੀਆਂ ਆਇਤਾਂ ਨੇ ਇਹਨਾਂ ਵਿੱਚ ਮੁਸਲਮਾਨਾਂ ਨੂੰ ਮੁਨਾਫਕਾਂ ਦੀਆਂ ਸਾਜ਼ਿਸ਼ਾਂ ਤੇ ਰਵੱਈਏ ਦੇ ਮੁਤਲਕ ਦੱਸਿਆ ਗਿਆ ਹੈ ਔਰ ਅੱਲਾਹ ਦੀ ਸਕੀਮ ਦੱਸੀ ਜਾ ਰਹੀ ਹੈ। ਇਹ ਅੱਲਾਹ ਮੁਨਾਫਿਕ ਤੇ ਸੱਚੇ ਮੁਸਲਮਾਨਾਂ ਨੂੰ ਸਕੀਮ ਇਸ ਤੋਂ ਦੱਸੀ ਜਾ ਰਹੀ ਹੈ। ਇੱਕ ਜੰਗ ਦਾ ਜੰਗੀ ਮਾਹੌਲ 'ਚ ਇਹ ਗੱਲ ਹੋ ਰਹੀ ਹੈ। ਇਹ ਮਦੀਨੇ ਦੀ ਸੂਰਤ ਹੈ, ਮਦਨੀ ਸੂਰਾ। ਤੇ ਉਹ ਇੱਕ ਖਾਸ ਕਿਸਮ ਦੇ ਮਾਹੌਲ 'ਚ ਉਹਨਾਂ ਨੂੰ ਅਲੱਗ ਕੀਤਾ ਜਾ ਰਿਹਾ। ਉਹ ਮਾਹੌਲ ਖਾਸ ਕਿਸਮ ਦਾ ਇਸ ਵਜ੍ਹਾ ਤੋਂ ਹੈ ਕਿ ਹੁਣ ਅਗਲਾ ਸਟੈਪ ਹੈ ਕਿ ਉੱਥੇ ਜਿਹੜੇ ਮੁਨਾਫਿਕ ਤੇ ਲੋਕਾਂ ਦੀ ਨਾ ਜਜ਼ਾ ਸਜ਼ਾ ਦਾ ਮਾਮਲਾ ਹੋਣਾ ਹੈ ਇਸ ਦੁਨੀਆ ਤੇ। ਅਮੂਮਨ ਇਹ ਜਜ਼ਾ ਸਜ਼ਾ ਦਾ ਮਾਮਲਾ ਜਿਹੜਾ ਆਖਰਤ 'ਚ ਕੀਤਾ ਜਾਂਦਾ ਹੈ, ਜਿਸੇ ਬੰਦਾ ਫੌਤ ਹੁੰਦਾ ਹੈ। ਇੱਥੇ ਮੁਜਰਮਾਂ ਨੂੰ ਵੀ ਨਹੀਂ ਸਜ਼ਾ ਦਿੱਤੀ ਜਾਂਦੀ, ਜਿਹੜੇ ਅੱਲਾਹ ਅੱਗੇ ਸਰੈਂਡਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਕੋਈ ਖਾਸ ਨਹੀਂ ਕੀਤੀ ਜਾਂਦੀ। ਲੇਕਿਨ ਰਸੂਲ ਅੱਲਾਹ ਦੀ ਅਦਾਲਤ ਹੁੰਦਾ ਹੈ। ਉਸੇ ਅੱਲਾਹ ਤਾਲਾ ਜ਼ਮੀਨ ਤੇ ਆ ਕੇ ਆਪਣਾ ਕੈਂਪ ਲਾਉਂਦੇ ਨੇ, ਜਿਹਦਾ ਕਮਾਂਡਰ ਰਸੂਲ ਨੂੰ ਬਣਾ ਕੇ ਤੇ ਉਹ ਜੋ ਕੁਝ ਆਖਰਤ 'ਚ ਕਰਨਾ ਉਹ ਮਾਮਲਾਤ ਹੁੰਦੇ ਨੇ। ਇਹਦੇ 'ਚ ਇਸੇ ਵਜ੍ਹਾ ਤੋਂ ਬੜੇ ਉਬਾਮ ਨੇ ਮੁਸਲਮਾਨਾਂ 'ਚ ਕਿ ਇਹ ਇੱਕ ਖਾਸ ਪ੍ਰੋਜੈਕਟ ਹੁੰਦਾ ਹੈ। ਇਹ ਅੱਲਾਹ ਦਾ ਮੋਮੀ ਕਾਨੂੰਨ ਨਹੀਂ। ਇਹਨੂੰ ਉਸ ਪ੍ਰੋਜੈਕਟ ਦੇ ਵਿੱਚੋਂ ਕੱਢ ਕੇ ਵੇਖੀਏ ਤੇ ਫਿਰ ਇਹਦੇ 'ਚੋਂ ਇੰਨੀਆਂ ਚੀਜ਼ਾਂ ਨਿਕਲਦੀਆਂ ਨੇ, ਐਸੀਆਂ ਚੀਜ਼ਾਂ ਨਿਕਲਦੀਆਂ ਨੇ ਕਿ ਦੀਨ ਹੀ ਉਲਟ ਹੋ ਜਾਂਦਾ। ਇਹਨੂੰ ਕਾਨੂੰਨੇ ਇਤਮਾਮੇ ਉਜਤ ਆਖਦੇ ਨੇ। ਲਿਹਾਜ਼ਾ ਉਹਦੇ ਤਹਿਤ ਇਹਨਾਂ ਆਇਤਾਂ ਨੂੰ ਵੇਖਣਾ ਚਾਹੀਦਾ। ਪੂਰੇ ਕੁਰਾਨ ਨੂੰ ਉਸ ਰਸੂਲ ਨਾ ਸਮਝਣ ਦੀ ਵਜ੍ਹਾ ਤੋਂ ਲੋਕ ਆਉਂਦੇ ਨੇ ਕਿ ਯਹੂਦੀ ਜਿਹੜੇ ਨੇ ਤੁਹਾਡੇ ਦੁਸ਼ਮਣ ਨੇ। ਕਿਆਮਤ ਤੱਕ ਇਹ ਕੁਰਾਨ ਨੇ ਆਖ ਦਿੱਤਾ ਨਹੀਂ, ਐਸੀ ਕੋਈ ਗੱਲ ਨਹੀਂ। ਲਿਹਾਜ਼ਾ ਆਇਤ 83 ਤੋਂ ਅੱਲਾਹ ਤਾਲਾ ਫਰਮਾਉਂਦੇ ਨੇ, ਈਮਾਨ ਵਾਲਿਓ ਤੁਹਾਡੇ ਭਲਾ ਕਦੀ ਨਹੀਂ ਸੋਚ ਸਕਦੇ ਇਸ ਵਾਸਤੇ ਇਹਨਾਂ ਨੂੰ ਜਦੋਂ ਅਮਨ ਜਾਂ ਖਤਰੇ ਦੀ ਗੱਲ ਪਤਾ ਲੱਗਦੀ ਹੈ ਤੇ ਇਹ ਉਸ ਨੂੰ ਇੱਧਰ ਉੱਧਰ ਦੱਸਦੇ ਰਹਿੰਦੇ ਨੇ। ਹਾਲਾਂਕਿ ਅਗਰ ਇਹ ਅੱਲਾਹ ਦੇ ਰਸੂਲ ਤੇ ਉਹਨਾਂ ਲੋਕਾਂ ਦੇ ਅੱਗੇ ਗੱਲ ਕਰਦੇ ਜਿਹੜੇ ਉਸ ਮਾਮਲਿਆਂ ਦੇ ਜ਼ਿੰਮੇਦਾਰ ਬਣਾਏ ਗਏ ਨੇ ਤੇ ਫਿਰ ਜਿਹੜੇ ਉਸ ਗੱਲ ਦੀ ਤਹਿਤ ਨੂੰ ਸਮਝ ਸਕਦੇ, ਸੁਣ ਕੇ ਉਹ ਉਹਨੂੰ ਸਮਝ ਲੈਂਦੇ। ਯਾਨੀ ਗੱਲ ਇੱਧਰ ਉੱਧਰ ਕਰਨ ਦੀ ਬਜਾਏ ਉੱਥੇ ਕਰਨੀ ਸੀ ਜਿੱਥੇ ਕਰਨੀ ਚਾਹੀਦੀ ਹੈ ਜ਼ਿੰਮੇਦਾਰ ਲੋਕਾਂ ਅੱਗੇ। ਇਹ ਅਫਵਾਹਾਂ ਦੇ ਮੁਤਲਕ ਅੱਲਾਹ ਤਾਲਾ ਅਗਰ ਤੁਹਾਡੇ ਤੇ ਸਮਝ ਲੈਂਦੇ, ਅਗਰ ਤੁਹਾਡੇ ਤੇ ਅੱਲਾਹ ਦਾ ਫਜ਼ਲ ਨਾ ਹੁੰਦਾ ਔਰ ਰਹਿਮਤ ਨਾ ਹੁੰਦੀ ਤੇ ਥੋੜੇ ਜਿਹਾ ਲੋਕਾਂ ਨੂੰ ਛੱਡ ਕੇ ਬਾਕੀ ਸ਼ੈਤਾਨ ਦੀ ਪੈਰਵੀ ਕਰਦੇ। ਇਹ ਜ਼ਮਾਨਾ ਜੰਗ 'ਚ ਲੋਕਾਂ ਦੇ ਰਵੱਈਏ ਜਿਹੜੇ ਨੇ, ਕਿਉਂਕਿ ਰਿਲੇਸ਼ਨਸ਼ਿਪ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਤੇ ਲੋਕ ਪਰਵਾਹ ਨਾ ਕਰਦੇ, ਸਮਾਰਟ ਮੂਵਸ ਨਾ ਕਰਦੇ। ਇਧਰੀਆਂ ਗੱਲਾਂ ਇੱਦੇ ਤੇ ਇਧਰੀਆਂ ਇੱਦੇ ਤੇ ਅਫਵਾਹਾਂ ਵੀ ਜਿਹੜੀਆਂ ਜਾਂ ਗੱਲਾਂ ਜਿਹੜੀਆਂ ਉਸ ਮਾਹੌਲ 'ਚ ਅੱਲਾਹ ਦੇ ਪੈਗੰਬਰ ਨਾਲ ਜਾਂ ਜਿਹੜੇ ਅੱਲਾਹ ਦੇ ਪੈਗੰਬਰ ਦੇ ਹਕੂਮਤ ਦੇ ਨੁਮਾਇੰਦੇ ਸਨ ਉਹਨਾਂ ਨਾਲ ਕਰਨ ਦੀ ਬਜਾਏ ਉਹ ਆਮ ਗੱਲਾਂ ਸਮਝ ਕੇ ਕਰਦੇ ਹਨ। ਉਹਦਾ ਬਹੁਤ ਨੁਕਸਾਨ ਹੁੰਦਾ ਸੀ। ਤੇ ਅੱਲਾਹ ਤਾਲਾ ਕਹਿੰਦੇ ਨੇ ਅਗਰ ਤੁਹਾਡੇ ਤੇ ਅੱਲਾਹ ਦਾ ਫਜ਼ਲ ਨਾ ਹੁੰਦਾ ਔਰ ਰਹਿਮਤ ਨਾ ਹੁੰਦੀ ਤੇ ਥੋੜੇ ਜਿਹੇ ਲੋਕਾਂ ਨੂੰ ਛੱਡ ਕੇ ਬਾਕੀ ਸ਼ੈਤਾਨ ਦੀ ਪੈਰਵੀ ਕਰਦੇ। ਇਸ ਆਇਤ ਵਿੱਚ ਅੱਲਾਹ ਤਾਲਾ ਨੇ ਅਫਵਾਹ ਸਾਜ਼ੀ ਦੇ ਬਾਰੇ ਵੀ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਮਾਸ਼ਰੇ ਵਿੱਚ ਅਫਰਾ ਤਫਰੀ ਮਚਾਉਂਦੀ ਹੈ। ਔਰ ਇਹ ਦੱਸਿਆ ਹੈ ਹਰ ਕੋਈ ਮਾਹਿਰ ਨਾ ਬਣੇ, ਹਰ ਕੋਈ ਫੈਸਲੇ ਦੇਣੇ ਨਾ ਸ਼ੁਰੂ ਕਰ ਦੇ। ਗੱਲ ਉੱਥੇ ਕੀਤੀ ਜਾਵੇ ਜਿੱਥੇ ਕਰਨੀ ਚਾਹੀਦੀ ਹੈ। ਫਿਰ ਇਹਦੇ ਮੁਤਲਕਾ ਲੋਕਾਂ ਜਿਹੜੇ ਮਾਹਿਰੀਨ ਨੇ ਕਿਸੇ ਚੀਜ਼ ਦੇ ਉਹਨਾਂ ਅੱਗੇ ਜਾ ਕੇ ਗੱਲ ਕਰੋ ਔਰ ਉਹ ਕਰੇ ਜਿਹਦਾ ਹੱਕ ਬਣਦਾ ਹੈ।
ਹਰ ਬੰਦਾ ਨਾ ਉੱਥੇ ਹਕੂਮਤ ਚੇਂਜ ਕਰਨ ਟੁਰ ਪਵੇ ਜਾਂ ਫੈਸਲੇ ਕਰਨ ਲੱਗ ਪਵੇ। ਜ਼ਾਹਿਰ ਹੈ ਤਬਸਰੇ ਤਾਂ ਲੋਕ ਕਰਦੇ ਨੇ, ਕਰਨੇ ਚਾਹੀਦੇ ਨੇ, ਲੇਕਿਨ ਤਬਸਰੇ ਆਪਣੀ ਜਮਾਤ ਦੇ ਅੰਦਰ ਹੋਰ ਚੀਜ਼ ਹੁੰਦੀ ਹੈ, ਦੂਸਰਿਆਂ ਨਾਲ ਰਲ ਕੇ ਤੁਹਾਨੂੰ ਪਤਾ ਹੀ ਨਹੀਂ ਮਾਹੌਲ ਐਸਾ ਹੈ। ਕਿੰਨੇ ਮੁਸਲਮਾਨ ਨੇ ਜਿਹੜੇ ਦੁਸ਼ਮਣ ਨੇ ਮੁਸਲਮਾਨਾਂ ਦੇ, ਮੁਨਾਫਕਾਂ ਦੀ ਸੂਰਤ ਚ ਜਾਂ ਕੀ ਉੱਥੇ ਫਰਾਡ ਚੱਲ ਰਿਹਾ ਹੈ। ਤੇ ਇਹਨਾਂ ਚੀਜ਼ਾਂ ਦੀ ਫਿਰ ਹੱਦਬੰਦੀ ਅੱਲਾਹ ਤਾਲਾ ਕਰਨੀ, ਅੱਗੋਂ ਫਿਰ ਮਾਰਨਾ ਵੀ ਹੈ ਅੱਲਾਹ ਤਾਲਾ ਨੇ। ਜਿਹੜੇ ਅੱਲਾਹ ਦੇ ਮੁਖਾਲਫ ਨੇ ਉਹਨਾਂ ਨੂੰ ਹੁਣ ਉਹਨਾਂ ਦਾ ਪਤਾ ਕੱਟਣਾ ਹੈ। ਇਸ ਵਾਸਤੇ ਵੀ ਲਹਿਦਾ ਕੀਤਾ ਜਾ ਰਿਹਾ ਵੀ ਆਪਣੀਆਂ ਜਮਾਤਾਂ ਚਾਓ, ਇਸ ਨਾ ਹੋਵੇ ਕਿ ਆਪਣੇ ਵੀ ਵਿੱਚੇ ਵੱਡੇ ਜਾਣ ਜਾਂ ਕਈ ਜਿਹੜੇ ਨੇ ਬੇਗੁਨਾਹ ਮਾਰੇ ਜਾਣ। ਇਸ ਅੱਜ 84 ਚੱਲਾਂਦੇ ਨੇ, ਇਸ ਵਾਸਤੇ ਆ ਪੈਗੰਬਰ ਇਹਨਾਂ ਨੂੰ ਛੱਡ ਦਿਓ, ਅੱਲਾਹ ਦੀ ਰਾਹ ਵਿੱਚ ਜੰਗ ਕਰੋ। ਤੁਹਾਡੇ ਤੇ ਆਪਣੀ ਜ਼ਾਤ ਦੇ ਸਿਵਾ ਕਿਸੇ ਦੀ ਜ਼ਿੰਮੇਵਾਰੀ ਨਹੀਂ, ਔਰ ਈਮਾਨ ਵਾਲਿਆਂ ਨੂੰ ਜੰਗ ਤੇ ਉਭਾਰੋ। ਇਹ ਗੱਲ ਹੋ ਸਕਦੀ ਹੈ ਕਿ ਅੱਲਾਹ ਮੁਨਕਰਾਂ ਦਾ ਜ਼ੋਰ ਤਰੋੜ ਦੇਵੇ, ਕਿਉਂਕਿ ਅੱਲਾਹ ਦਾ ਜ਼ੋਰ ਸਭ ਨਾਲੋਂ ਜ਼ਿਆਦਾ ਹੈ, ਔਰ ਇਸ ਤਰ੍ਹਾਂ ਦੇ ਮੁਨਕਰਾਂ ਨੂੰ ਇਬਰਤਨਾਕ ਸਜ਼ਾ ਦੇਣ ਵਾਲਾ ਹੈ। ਅੱਲਾਹ ਤਾਲਾ ਕਹਿੰਦੇ ਨੇ ਇਸ ਵਾਸਤੇ ਪੈਗੰਬਰ ਨੂੰ ਮੁਖਾਤਬ ਕਰਕੇ ਆਖਿਆ ਕਿ ਇਹਨਾਂ ਨੂੰ ਛੱਡ ਦਿਓ, ਇਹਨਾਂ ਦੀ ਪਰਵਾਹ ਨਾ ਕਰੋ ਤੇ ਅੱਲਾਹ ਦੀ ਰਾਹ ਵਿੱਚ ਜੰਗ ਕਰੋ, ਉਧਰ ਆਪਣੀ ਤਵੱਜੋ ਦਿਓ। ਜੰਗ ਵੱਲ ਹੁਣ ਇਸ ਸਟੇਜ ਤੇ ਆ ਗਏ। ਅੱਲਾਹ ਤਾਲਾ ਤੁਸੀਂ ਵੇਖਿਆ ਹੋਣਾ ਕਿ ਇਸੇ ਕੁਰਾਨ ਚ ਕਈਆਂ ਜਗ੍ਹਾ ਤੋਂ ਜੰਗ ਤੋਂ ਰੋਕ ਰਹੇ ਨੇ, ਉਹਨੂੰ ਹੁਣ ਕਹਿੰਦੇ ਨੇ ਨਹੀਂ ਹੁਣ ਕਰੋ। ਤੇ ਤੁਹਾਡੇ ਤੇ ਆਪਣੀ ਫਿਰ ਅੱਲਾਹ ਆਖਿਆ ਕਿ ਤੁਹਾਡੇ ਤੇ ਇਹਨਾਂ ਚੀਜ਼ਾਂ ਨੂੰ ਛੱਡੋ, ਤੁਹਾਡੇ ਤੇ ਜੋ ਵੀ ਕਰਦੇ ਨੇ ਤੁਹਾਡੀ ਜ਼ਾਤ ਦੇ ਸਿਵਾ ਕਿਸੇ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ। ਇਹ ਰਸੂਲ ਨੂੰ, ਸੈਯਦਨਾ ਮੁਹੰਮਦ ਨੂੰ ਆਖਿਆ ਜਾ ਰਿਹਾ, ਆਖਰੀ ਪੈਗੰਬਰ ਨੂੰ, ਕਿ ਤੁਹਾਡੇ ਤੋਂ ਆਪਣੇ ਤੋਂ ਇਲਾਵਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ। ਇਸ ਗੱਲ ਦਾ ਵੀ ਜਿਹੜਾ ਹੈ ਬੜੀਆਂ ਗਲਤਫਹਿਮੀਆਂ ਦੂਰ ਕਰ ਸਕਦੀ ਹੈ, ਜਿਹੜੀਆਂ ਰਸੂਲ ਅੱਲਾ ਨੇ ਤੇ ਸੈਯਦ ਤੇ ਜੰਨਤ ਦੇ ਸਰਟੀਫਿਕੇਟ ਵੰਡਣੇ ਨੇ, ਤੇ ਜਿਨ੍ਹਾਂ ਜੋ ਇਸਲਾਮ ਦੀ ਇੱਕ ਜਿਹੜੀ ਮੁਸਲਮਾਨਾਂ ਦਾ ਇਸਲਾਮ ਹੈ ਉਹ ਇਸ ਛੋਟੇ ਜਿਹੇ ਫਿਕਰੇ ਨਾਲ ਟਹਿ ਜਾਂਦਾ ਹੈ। ਇਹਦਾ ਮਤਲਬ ਹੈ ਕਿ ਰਸੂਲ ਅੱਲਾ ਦੇ ਜਿਹੜਾ ਜ਼ਿੰਮੇ ਤੁਹਾਡੇ ਲਾਈ ਇਹ ਚੀਜ਼ ਉਹ ਕਰੋ, ਬਸ ਤੁਹਾਡੀ ਕੋਈ ਨਹੀਂ ਲੋਕ ਕੀ ਕਰਦੇ ਨੇ ਅੱਗੋਂ, ਇਹ ਮੇਰਾ ਤੇ ਬੰਦਿਆਂ ਦਾ ਮਾਮਲਾ ਹੈ। ਇਸੇ ਗੱਲ ਨੂੰ ਮਿਸਾਲ ਬਣਾ ਕੇ ਮੁਸਲਮਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਵੀ ਦੁਨੀਆ ਕਿਉਂ ਕਰਦੇ, ਤੁਹਾਡੀ ਪੈਗੰਬਰ ਦੀ ਕੋਈ ਨਹੀਂ ਤੇ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਨਹੀਂ। ਲਿਹਾਜ਼ਾ ਤੁਸੀਂ ਵੀ ਜੋ ਕੋਈ ਕਰਦਾ ਹੈ ਨਾ, ਕੋਈ ਨਬੂਵਤ ਦਾ ਦਾਵਾ ਕਰਦਾ ਹੈ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਤੁਹਾਡੀ ਕੋਈ ਜ਼ਿੰਮੇਵਾਰੀ, ਜਿਹੜੀ ਜ਼ਿੰਮੇਵਾਰੀ ਅੱਲਾਹ ਲਾਈ ਹੈ ਉਹ ਪੂਰੀ ਕਰੋ। ਆਪਣੇ ਆਪ ਨੂੰ ਨਾ ਸਹੀ ਬੰਦੇ ਦੇ ਪੁੱਤਰ ਤੇ ਮੁਸਲਮਾਨ ਬਣਾਓ, ਜਿਹੜੇ ਕਿ ਦੂਸਰਿਆਂ ਦੇ ਮੁਤਲਕ ਏਡੇ ਤੁਸੀਂ ਨਾ ਬਰੀ ਹੋਵੋ। ਇਹ ਅੱਲਾਹ ਮੌਜੂਦ ਹੈ, ਜ਼ਿੰਦਾ ਹੈ, ਇਹ ਉਹਨਾਂ ਦੀ ਕੇਅਰ ਕਰ ਲਵੇਗਾ। ਜਿਹੜਾ ਕੋਈ ਦਾਵਾ ਪਿਆ ਕਰਦਾ ਹੈ ਜਾਂ ਜਿਹੜਾ ਕੋਈ ਕੁਰਾਨ ਦਾ ਵਰਕਾ ਕੋਈ ਜਾਂ ਲਫ਼ਜ਼ ਦੀ ਬੇਹਰਮਤੀ ਕਰਦਾ ਹੈ, ਜਾਂ ਤੁਸੀਂ ਆਪਣੇ ਆਪ ਦੇ ਮੁਤਲਕ ਸੋਚੋ। ਦੀਨ ਦਾ ਮੁਖਾਤਬ ਫਰਦ ਹੈ। दीन मेरे वास्ते, मैंने कोई दीन नहीं ऐसा, ये एक नफली इबादत अगों दीन दी नशर, वो भी तुसी किसी दे कोई इस तरह का मामला नहीं कर सकते फोर्स वाला। और ईमान वालियां नू जंग ते उबारो। ये बई आख्या तुसी अपना काम करो, तुहानू ना आख्या जंग करो। जिस तरह हुण जंग करो, दूसरियां चीज़ां छड्डो, वो मेरा मामला है, कोई जिम्मेदारी नहीं तुहाडे ते। ਤੇ ਹੁਣ ਈਮਾਨ ਵਾਲਿਆਂ ਨੂੰ ਲੋਕਾਂ ਨੂੰ ਜੰਗ ਵੱਲ ਉਭਾਰੋ। ਹੁਣ ਉਹ ਟਾਈਮ ਆ ਗਿਆ, ਫੈਸਲਾ ਕੁਨ ਚੀਜ਼ਾਂ ਹੋਣ ਲੱਗੀਆਂ ਨੇ। ਪਰ ਇਹ ਗੱਲ ਹੋ ਸਕਦੀ ਹੈ ਕਿ ਅੱਲਾਹ ਮੁਨਕਰਾਂ ਦਾ ਜ਼ੋਰ ਤਰੋੜ ਦੇਵੇ। ਬਈ ਇਹ ਪਾਸੇ ਬਾਲੇ ਹੁਣ ਤੇ ਤਾਕਤਵਰ ਨਜ਼ਰ ਪੈ ਆਉਂਦੇ ਨੇ, ਲੇਕਿਨ ਇਹ ਤਰੋੜਦੇ, ਔਰ ਫਿਰ ਤਰੋੜ ਦਿੱਤਾ ਸੀ। ਇਹ ਹੀ ਕੁਰਾਨ ਬਣਾਉਂਦਾ ਹੈ ਕਿ ਜਿਹੜਾ ਵੀ ਦਾਵਾ ਕੀਤਾ ਉਹ ਇੰਜ ਮਿੰਟਾਂ 'ਚ ਸੱਚ ਸਾਬਤ ਹੋ ਗਿਆ। क्योंकि अल्लाह का जोर सब नालों ज्यादा, अल्लाह का जोर जाहिर है सब नालों ज्यादा, लेकिन अल्लाह कह रहे ने अपने पैगंबर नूं कि ये समझो कि अल्लाह का जोर सब नालों ज्यादा है। और इस तरह के मुनकरां नूं इबरतनाक सदा देने वाला, और अल्लाह ताला जिहड़ा है वो इन्हां दा मामला करेगा। जिन्नी तुहानूं चीज़ आखी तुसीं ओह करो, अल्लाह तो वड्डी ताकत कोई नहीं। अल्लाह हर चीज़ दी मुनकरां नूं इबरतनाक सजा देण वाला है।
ਇਹ ਵਾਲਾ ਹੈ ਆਖਰਤ ਦੇ ਵਾਲੇ ਨਾਲ ਨਹੀਂ, ਇਸ ਦੁਨੀਆ ਤੇ ਹੀ ਹੈ। ਪੈਗੰਬਰ ਨੂੰ ਦੱਸਿਆ ਵੀ ਇੱਥੇ ਹੀ ਇਹਨਾਂ ਦਾ ਮੈਂ ਕਲਮ ਕੱਲਾ ਹੈ, ਤੁਹਾਡੇ ਅੱਗੇ ਸਾਰਾ ਕੁਝ ਫਤਹ ਮੱਕਾ ਜੋ ਵੀ ਅੱਗੋਂ ਦੁਨੀਆ ਤੁਹਾਡੇ ਵਾਲੇ ਕਰ ਦਿਆਂਗੇ, ਤੁਹਾਡੇ ਸਾਥੀਆਂ ਦੇ। ਉਹ ਇਸ ਵੇਲੇ ਦਾ ਜ਼ਿਕਰ ਹੈ ਜਦੋਂ ਇਹ ਆਇਤ ਜਿਹੜੀ ਹੈ, ਜਦੋਂ ਹਿਜਰਤ ਤੋਂ ਬਾਅਦ ਕੁਰੈਸ਼ ਜਿਹੜੇ ਨੇ ਉਹਨਾਂ ਆਲੇ ਦੁਆਲੇ ਤਬਾਹੀ ਮਚਾ ਦਿੱਤੀ ਸੀ। ਕੋਈ ਵੀ ਬੰਦਾ ਸ਼ੱਕ ਵੀ ਪੈਂਦਾ ਸੀ ਤੇ ਉਹਨਾਂ ਨੂੰ ਜਾ ਕੇ ਫੜ ਲੈਂਦੇ ਆਣ ਤੇ ਉਹ ਰਸੂਲ ਅੱਲਾ ਦੇ ਜਿਹੜੇ ਸਾਥੀ ਕੋਈ ਕਿਸੇ ਕੋਲ ਚੰਗੀ ਗੱਲ ਨਿਕਲ ਗਈ ਹੈ, ਇੱਥੋਂ ਤੱਕ ਕਰਦੇ ਹਨ ਕਿ ਟੂੜ ਕੇ ਜਿਸ ਤਰ੍ਹਾਂ ਵੀ ਕਿਸੇ ਬੰਦੇ ਨੇ ਚਾਖਿਆ ਨਹੀਂ ਹੈ ਤੇ ਬੜਾ ਮੁਹੰਮਦ ਹੈ ਤੇ ਬੜਾ ਇਮਾਨਦਾਰ ਹੈ, ਜਾਂ ਮੁਹੰਮਦ ਦੇ ਘਰ ਚੋਂ ਖਾਣਾ ਬੜਾ, ਇਹਨਾਂ ਚੀਜ਼ਾਂ ਤੋਂ ਵੀ ਨਾ ਇੱਕ ਐਸੀ ਜ਼ਿਦ ਚ ਆ ਚੁੱਕੇ ਨੇ ਕਿ ਤਬਾਹੀ ਮਚਾਈ ਔਰ ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਦੀਨ ਦੇ ਨਾਂ ਤੇ, ਜਿਵੇਂ ਹੁਣ ਮੁਸਲਮਾਨਾਂ ਦਾ ਰਵੱਈਆ ਪਾਕਿਸਤਾਨੀਆਂ ਦਾ। ਤੇ ਮੁਸਲਮਾਨਾਂ ਨੂੰ ਆਖਿਆ ਗਿਆ ਹੈ ਕਿ ਤੁਸੀਂ ਈਮਾਨ ਲਿਆਉਣ ਵਾਲਿਆਂ ਦੀ ਜਮਾਤ ਵਿੱਚ ਲੜੋ ਔਰ ਉਹਨਾਂ ਦੀ ਮਦਦ ਕਰੋ। ਵੀ ਇਹਦੇ ਵਿੱਚ ਫਿਰ ਅੱਲਾਹ ਤਾਲਾ ਮੁਸਲਮਾਨਾਂ ਨੂੰ, ਪੈਗੰਬਰ ਨੂੰ ਵੀ ਆਖਿਆ, ਉਹਨੂੰ ਦੱਸ ਕੇ ਤੇ ਫਿਰ ਮੁਸਲਮਾਨਾਂ ਨੂੰ ਵੀ ਆਖਿਆ ਕਿ ਤੁਸੀਂ ਅੱਲਾਹ ਦੀ ਜਮਾਤ ਦੀ ਤਰਫੋਂ ਨਾ ਆ ਕੇ ਉਹਨਾਂ ਦੀ ਮਦਦ ਕਰੋ, ਰਸੂਲ ਦੀ ਮਦਦ ਕਰੋ, ਰਸੂਲ ਦੇ ਸਾਥੀਆਂ ਦੀ ਮਦਦ ਕਰੋ। ਅਗਲੀ ਆਇਤ 85 ਚ ਅੱਲਾਹ ਤਾਲਾ ਕਹਿੰਦੇ ਨੇ ਜਿਹੜਾ ਚੰਗੀ ਗੱਲ ਦੇ ਹੱਕ ਵਿੱਚ ਬੋਲੇ ਉਹ ਆਪਣਾ ਹਿੱਸਾ ਪਾਏਗਾ, ਔਰ ਜਿਹੜਾ ਬੁਰੀ ਗੱਲ ਵਿੱਚ ਬੋਲੇਗਾ ਉਹ ਆਪਣਾ ਹਿੱਸਾ ਪਾਏਗਾ। ਅੱਲਾਹ ਹਰ ਚੀਜ਼ ਦੀ ਤਾਕਤ ਰੱਖਦਾ ਹੈ। ਇਹ ਯਾਦ ਨਾ ਕਰਨ ਦੇ ਮਸ਼ਵਰੇ ਦਿੰਦੇ ਨੇ ਤੇ ਇਹਨਾਂ ਨੂੰ ਦੱਸੋ, ਅੱਲਾਹ ਤਾਲਾ ਕਹਿੰਦੇ ਨੇ ਵੀ ਯਾਦ ਦੇ ਨਾ ਕਰਨ ਦੇ ਜਿਹੜੇ ਆ ਵਿੱਚ ਨਹੀਂ ਬੁਜ਼ਦਿਲੀ ਫਲਾਣ ਵਾਲੇ, ਹੁਣ ਯਾਦ ਦਾ ਹੁਕਮ ਹੈ ਅੱਲਾਹ ਦੀ ਤਰਫੋਂ। ਤੇ ਹੁਣ ਤਾਂ ਹਰ ਬੰਦੇ ਨੂੰ ਸੋਚਣਾ ਸਮਝਣਾ ਛੱਡ ਕੇ ਆਪਣੀ ਜਮਾਤ ਨਾਲ, ਪੈਗੰਬਰ ਨਾਲ ਖਲੋਣਾ ਚਾਹੀਦਾ ਹੈ। ਲੇਕਿਨ ਇਹ ਜਿਹੜੇ ਹੁਣ ਵੀ ਯਾਦ ਨਾ ਕਰਨਾ ਮਸ਼ਵਰਾ ਦਿੰਦੇ ਨੇ, ਜਿਹੜਾ ਚੰਗੀ ਗੱਲ ਦੇ ਹੱਕ ਵਿੱਚ ਬੋਲੇਦਾ, ਅੱਲਾਹ ਕਹਿੰਦੇ ਜਿਹੜਾ ਚੰਗੀ ਗੱਲ ਕਰੇਦਾ, ਇਹ ਬੜਾ ਸਾਦਾ ਜਿਹਾ ਅਸੂਲ ਹੈ। ਇਹ ਇਨਸਾਨਾਂ ਦਾ ਵੀ ਇਹੀ ਅਸੂਲ ਹੈ, ਜਿਹੜਾ ਚੰਗੀ ਗੱਲ ਜੋ ਬੋਲੇਦਾ ਉਹ ਆਪਣਾ ਹਿੱਸਾ ਪਾਵੇਗਾ, ਔਰ ਜਿਹੜਾ ਗਲਤ ਗੱਲਾਂ ਬੁਰੀਆਂ ਗੱਲਾਂ ਕਰੇਦਾ ਆਪਣਾ ਹਿੱਸਾ ਪਾਏਦਾ। ਇਹ ਅੱਲਾਹ ਦਾ ਫੈਸਲਾ ਹੈ। ਅੱਲਾਹ ਹਰ ਚੀਜ਼ ਦੀ ਤਾਕਤ ਰੱਖਣੇ ਵਾਲਾ ਵੀ, ਅੱਲਾਹ ਤਾਲਾ ਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ। ਅੱਲਾਹ ਤਾਲਾ ਤੇ ਹਰ ਚੀਜ਼ ਦੀ ਮਜ਼ਾ ਇੰਜ ਕੁੰਡੀ ਮਰੋੜ ਸਕਦੇ ਨੇ ਇੱਕ ਸੈਕਿੰਡ 'ਚ। ਇਹ ਦੱਸਿਆ ਇਸ ਆਇਤ 'ਚ ਕਿ ਅਗਰ ਤੁਸੀਂ ਆਪਣੇ ਆਪ ਨੂੰ ਮੁਨਾਫਿਕਾਂ ਤੋਂ ਲਹਿਦਾ ਕਰ ਲਵੋ ਔਰ ਇਹ ਜਾਣ ਲਵੋ ਕਿ ਬਦੀ ਫਲਾਣ ਵਾਲਿਆਂ ਨੂੰ ਗੁਨਾਹ ਹੋਵੇਗਾ। ਇਹ ਬੜੀ ਸਿੰਪਲ ਗੱਲ ਜਿਹੜੀ ਹੈ, ਇਹ ਕੁਰਾਨ ਇੰਜ਼ਾਰ ਦੀ ਕਿਤਾਬ ਹੈ ਔਰ ਇਹ ਆਖਰਤ ਤੱਕ ਇਹ ਕਰਦਾ ਹੈ। ਇਹ ਹੁਣ ਉਸ ਵੇਲੇ ਵਕਤੀ ਸਾਹਮਣੇ ਲੋਕਾਂ ਨੂੰ ਆਖਿਆ ਜਾ ਰਿਹਾ, ਲੇਕਿਨ ਕਿਆਮਤ ਤੱਕ ਇਹ ਗੱਲ ਇਨਸਾਨਾਂ ਤੇ ਲਾਗੂ ਹੁੰਦੀ ਹੈ। ਉਸ ਇਲਮ ਰਵੱਈਏ ਵਾਲਿਆਂ ਤੇ ਗੁਨਾਹ ਮਿਲੇਗਾ ਔਰ ਨੇਕੀ ਵੱਲ ਬਣਾਉਣ ਵਾਲਿਆਂ ਨੂੰ ਉਹਦਾ ਅਜਰ ਲੱਭੇਗਾ। ਉਹ ਇਹ ਦੱਸਿਆ ਹੈ ਕਿ ਫਾਸਾਦੀ ਝੂਠਾ ਪ੍ਰਾਪੋਗੰਡਾ ਅਸਲ ਵਿੱਚ ਬਦੀ ਫਲਾਣਾ ਹੈ, ਜਿਹੜੀ ਨਹੀਂ ਝੂਠੀਆਂ ਗੱਲਾਂ ਮੁਖਾਲਫਾਂ ਤੇ ਕਿਸੇ ਵੀ ਸਿਆਸੀ ਜਮਾਤ ਤੇ ਜਾਂ ਕਿਸੇ ਵੀ ਵਾਲੇ ਨਾਲ ਅਫਵਾਹ ਸਾਜ਼ੀ ਜਿਹੜੀ ਤੇ ਝੂਠਾ ਪ੍ਰਾਪੋਗੰਡਾ, ਇਹ ਬਦੀ ਹੈ, ਇਹ ਜੁਰਮ ਹੈ। ਇਹ ਕਿਸੇ ਦੇ ਖਿਲਾਫ ਵੀ ਕੀਤਾ ਜਾਏ ਤੇ ਜੁਰਮ ਹੈ। ਇਹ ਮੇਰਾ ਨਹੀਂ ਖਿਆਲ ਸਾਡੇ ਚੋਂ ਕੋਈ ਬੱਚੇ ਆ ਜਿਹੜਾ ਇਹ ਚੀਜ਼ਾਂ ਅਕਸਰ ਨਹੀਂ ਕਰ ਰਹੇ ਹੁੰਦੇ। ਇੱਕ ਤਾਂ ਹੁੰਦਾ ਗਲਤੀ ਲੱਗ ਗਈ ਹੈ ਕਿਸੇ ਚੀਜ਼ ਦੀ ਕੈਲਕੂਲੇਸ਼ਨ 'ਚ, ਨਹੀਂ ਜਾਣ ਬੁੱਝ ਕੇ ਝੂਠਾ ਪ੍ਰਾਪੋਗੰਡਾ ਫੈਲਾਇਆ ਜਾਂਦਾ। ਅਸੀਂ ਉਸ ਮੁਆਸ਼ਰੇ ਨਾਲ ਤਲਕ ਰੱਖਦੇ ਹਾਂ ਜਿਹੜੀ ਜ਼ੁਬਾਨ 'ਚ ਮੈਂ ਗੱਲ ਕਰ ਰਿਹਾ। ਇਹ ਜ਼ੁਬਾਨ ਸਮਝਣ ਵਾਲੇ ਤਕਰੀਬਨ ਹੈਵੀ ਮੈਜੋਰਟੀ, ਬਲਕਿ ਚੌਖੀ ਵੱਡੀ ਮੈਜੋਰਟੀ ਇਸ ਰਵੱਈਏ ਦਾ ਸ਼ਿਕਾਰ ਹੈ। ਅੱਗੇ ਅੱਜ 86 ਚ ਅੱਲਾਹ ਤਾਲਾ ਕਹਿੰਦੇ ਨੇ ਔਰ ਜਦੋਂ ਤੁਹਾਨੂੰ ਸਲਾਮ ਕੀਤਾ ਜਾਵੇ ਤੇ ਤੁਸੀਂ ਵੀ ਸਲਾਮ ਕਰੋ, ਉਹਦੇ ਵਰਗਾ ਜਾਂ ਉਸ ਤੋਂ ਬਿਹਤਰ ਹੋ, ਕਿਸੇ ਨਾਲ ਜ਼ਿਆਦਤੀ ਨਾ ਕਰੋ, ਕਿਉਂਕਿ ਅੱਲਾਹ ਜ਼ਰੂਰ ਹਰ ਚੀਜ਼ ਦਾ ਹਿਸਾਬ ਲੈਣ ਵਾਲਾ ਹੈ। ਇਹਦੇ ਚ ਅੱਲਾਹ ਕਹਿੰਦੇ ਨੇ ਇਹ ਜਦੋਂ ਤੁਸੀਂ ਜੰਗ ਵਾਸਤੇ ਨਿਕਲੋ, ਜੰਗ ਵਾਸਤੇ ਜਾਂਦੇ ਹੋ ਤੇ ਕਿਸੇ ਬੰਦੇ ਦੀ ਤਰਫੋਂ ਤੁਹਾਨੂੰ ਸਲਾਮ ਅਲੈਕਮ ਆਖੀ ਜਾਂਦੀ ਹੈ ਤੇ ਤੁਸੀਂ ਉਹਦਾ ਸਲਾਮ ਦਾ ਜਵਾਬ ਦਿਓ। ਉਹਦੇ ਹਾਰ ਜਿਸ ਤਰ੍ਹਾਂ ਦਾ ਉਹਨੇ ਖੁਸ਼ਦਿਲੀ ਨਾਲ ਕੀਤਾ ਹੈ ਜਾਂ ਕਈ ਬੰਦਿਆਂ ਨੇ ਸਮਝ ਇੰਜ ਕਰਕੇ ਤੁਸੀਂ ਵੀ ਉਂਝੇ ਦਾ ਜਵਾਬ ਦਿਓ। ਉਹਦੇ ਤੋਂ ਘੱਟ ਨਹੀਂ ਦੇਣਾ, ਉਹਦੇ ਤੋਂ ਬਿਹਤਰ ਜਾਂ ਉਹਦੇ ਤੋਂ ਬਿਹਤਰ ਦਿਓ। ਤੇ ਕਿਸੇ ਨਾਲ ਜ਼ਿਆਦਤੀ ਨਾ ਕਰੋ, ਕਿਸੇ ਨਾਲ ਵੀ ਜ਼ਿਆਦਤੀ ਨਾ ਕਰੋ, ਕਿਉਂਕਿ ਅੱਲਾਹ ਜ਼ਰੂਰ ਹਰ ਚੀਜ਼ ਦਾ ਹਿਸਾਬ ਲੈਣ ਵਾਲਾ ਹੈ। ਇਹਦੇ ਚ ਇਹ ਨਹੀਂ ਕਿ ਤੁਸੀਂ ਮੁਖਾਲਫਾਂ ਨਾਲ ਜ਼ਿਆਦਤੀ, ਅਬੂ ਜਹਿਲ ਨਾਲ ਜ਼ਿਆਦਤੀ ਕੀਤੀ ਤੇ ਉਹਦਾ ਹਿਸਾਬ ਕੋ ਨਹੀਂ ਹੋਣਾ।
ਉਹ ਜੰਗ ਦੇ ਜ਼ਮਾਨੇ 'ਚ ਕਈ ਲੋਕ ਜਿਹੜੇ ਨੇ ਉਹ ਜਾਨ ਬਚਾਉਣ ਵਾਸਤੇ ਵੀ ਇੱਕ ਹੀ ਜ਼ੁਬਾਨ ਸੀ, ਸਾਰਿਆਂ ਨੂੰ ਪਤਾ ਸੀ ਹਰ ਚੀਜ਼ ਦਾ, ਤੇ ਉਹ ਆਖ ਦਿੰਦੇ ਹਨ ਇਸ ਤਰ੍ਹਾਂ ਦੀ ਚੀਜ਼ ਕਰ ਦਿੰਦੇ ਹਨ ਬਚਣ ਵਾਸਤੇ ਸਲਾਮਾਕਮ। ਤੇ ਅੱਲਾਹ ਤਾਲਾ ਕਹਿੰਦੇ ਨੇ ਤੁਸੀਂ ਜਿਹੜਾ ਨਾ ਇਹ ਰਵੱਈਆ ਤੁਹਾਡੇ ਵਾਸਤੇ ਠੀਕ ਹੈ ਕਿ ਤੁਸੀਂ ਵੀ ਅੱਗੋਂ ਉਹਨਾਂ ਨੂੰ ਸਲਾਮ ਕਰ ਦਿਓ ਜੇ ਕੋਈ ਇਸ ਤਰ੍ਹਾਂ ਬਈ ਬਚਦਾ। ਇਹਦੇ 'ਚ ਇੱਕ ਰਸੂਲ ਅੱਲਾਹ ਦੇ ਰਿਲੇਟਡ ਗੱਲ ਵੀ ਕੀਤੀ ਜਾਂਦੀ ਹੈ ਕਿ ਕਿਸੇ ਬੰਦੇ ਨੇ ਪਤਾ ਨਹੀਂ ਕਿਹੜੇ ਸੁਹਾਬਾ ਨਾਲ, ਜੇ ਇਹ ਗੱਲ ਸਹੀ ਹੈ ਤੇ ਇਹ ਗੱਲ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਦੁਸ਼ਮਣ ਹੈ ਉਹ ਅੱਗੇ ਡਿੱਗ ਪਿਆ ਸੀ ਤੇ ਉਹਨੇ ਕਲਮਾ ਪੜਿਆ ਜਾਂ ਉਹਨੇ ਇਕਰਾਰ ਕੀਤਾ ਤਾਂ ਉੱਤੋਂ ਤਲਵਾਰ ਮਾਰ ਕੇ ਮੁਸਲਮਾਨ ਨੇ ਸੁਹਾਬੀ ਨੇ ਜਾਂ ਜੋ ਵੀ ਸੀ ਉਹਨੇ ਗਾਟਾ ਲਾ ਦਿੱਤਾ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਬੜਾ ਸਖਤੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਸੀ ਵੀ ਤੂੰ ਉਹਦੀ ਨੀਅਤ ਪੜ ਲਈ। ਉਹਨਾਂ ਅੱਗੋਂ ਜਵਾਬ ਦਿੱਤਾ ਕਿ ਨਹੀਂ, ਇਹ ਜਾਨ ਬਚਾਉਣ ਵਾਸਤੇ ਪਿਆ ਕਰਦਾ ਸੀ। ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਤੁਸੀਂ ਉਹਦੀ ਨੀਅਤ ਪੜ ਲਈ ਹੈ। ਇਹ ਕਾਨੂੰਨ ਜਿਹੜੇ ਹਰ ਜਗ੍ਹਾ ਤੇ ਲਾਗੂ ਹੈ, ਵੇਖੋ ਕਿੰਨੀ ਸਖਤੀ ਹੈ। ਜਿਵੇਂ ਤੋਂ ਇੰਨੇ ਰਸਾਲਤ ਤੋਂ ਇੰਨੇ ਕੁਰਾਨ ਦੇ ਮੁਜਰਮਾਂ ਨੂੰ ਫੜਨੇ ਦਾ ਹੱਕ ਹੀ ਇਹਨਾਂ ਨੂੰ ਕੋਈ ਨਹੀਂ, ਜਿਹੜੇ ਦਹਿਸ਼ਤਗਰਦ ਨੇ ਮਜ਼ਹਬੀ ਲੋਕ। ਲੇਕਿਨ ਜੇ ਫੜ ਵੀ ਲੈਣ ਤੇ ਤੌਬਾ ਦਾ ਦਰਵਾਜ਼ਾ ਵੇਖੋ ਅੱਲਾਹ ਤਾਲਾ ਕਿੰਨਾ ਸੈਂਸਿਟਿਵ ਨੇ ਕਿ ਤਲਵਾਰ ਉੱਤੋਂ ਤਣੀ ਥੱਲੇ ਡਿੱਗ ਪਿਆ, ਲੜਦਾ ਸੀ ਪਿਆ ਤੇ ਅੱਲਾਹ ਤਾਲਾ ਪੈਗੰਬਰ ਨੇ ਆਖਿਆ ਕਿ ਨਹੀਂ, ਤੂੰ ਉਹਦੀ ਨੀਅਤ ਪੜ ਲਈ ਜਿਵੇਂ ਤੂੰ ਕਤਲ ਕਰ ਦਿੱਤਾ, ਹੋ ਸਕਦਾ ਉਹ ਸੱਚੇ ਦਿਲ ਨਾਲ ਕਰ ਰਿਹਾ ਹੋਵੇ। ਇਹਦੇ ਚ ਇਹ ਕਿ ਉਹਨਾਂ ਬਸਤੀਆਂ ਵਿੱਚ ਕਿਉਂਕਿ ਇਸ ਤਰ੍ਹਾਂ ਦੇ ਵੀ ਲੋਕ ਹਨ ਜਿਹੜੇ ਵਿਸ਼ਕਾਰਲੇ ਜਾਨਬਦਾਰ ਆਣ ਸਨ, ਉਹ ਲੋਕ ਵੀ ਸਨ ਜਿਹੜੇ ਖਾਮੋਸ਼ੀ ਨਾਲ ਮੁਸਲਮਾਨ ਹੋ ਗਏ ਹਨ। ਅਜੇ ਇਸ ਤਰ੍ਹਾਂ ਦਾ ਨਾ ਮਿਕਸਚਰ ਕੰਮ ਚੱਲ ਰਿਹਾ ਸੀ ਮੱਕੇ ਤੋਂ ਲੈ ਕੇ ਮਦੀਨੇ, ਹਰ ਜਗ੍ਹਾ ਤੇ ਜਿੱਥੇ ਜਿੱਥੇ ਚੀਜ਼ਾਂ ਹੋ ਗਏ ਸਨ। ਬੜੇ 3 4 5 6 ਗਰੁੱਪ ਬਣ ਗਏ ਹਨ ਮੁਸਲਮਾਨਾਂ ਦੇ ਵੀ, ਮੁਨਾਫਕ ਕਮਜ਼ੋਰ ਮੁਸਲਮਾਨ, ਬੜੇ ਅੱਗੇ ਵਧ ਕੇ ਲੜਨ ਵਾਲੇ, ਬੜੇ ਅੱਛੇ ਮੁਸਲਮਾਨ ਲੇਕਿਨ ਕਿਸੇ ਗੱਲ 'ਚ ਹਿੱਸਾ ਨਹੀਂ ਲੈਣਾ, ਆਪਣਾ ਚੁੱਪ ਕਰਕੇ ਪੱਠੇ ਪਾਏ ਤੇ ਸੁੱਤੇ ਤੇ ਆਪਣਾ ਕੰਮ ਕੀਤਾ। ਲੇਕਿਨ ਬਹੁਤ ਨਾਈਸ ਮੁਸਲਮਾਨ ਹਨ ਉਹ ਗਰੁੱਪ। ਤੇ ਉਹ ਖਾਮੋਸ਼ੀ ਨਾਲ ਉਹਦੇ ਵਿੱਚ ਕੁਝ ਬੰਦੇ ਜਿਹੜੇ ਨੇ ਉਹ ਅੰਦਰੋਂ ਅੰਦਰ ਮੁਸਲਮਾਨ ਹੋ ਗਏ ਸਨ, ਉਹਨਾਂ ਨੂੰ ਸਲਾਮ ਕਰਨ ਦੀ ਗੱਲ ਕੀਤੀ ਔਰ ਸਲਾਮ ਦਾ ਕਲਚਰ ਅਪਣਾਉਣ ਦੀ ਤਾਲੀਮ ਦਿੱਤੀ ਹੈ। ਫਿਰ ਖਾਮਖਾ ਸ਼ੱਕ ਕਰਨ ਤੋਂ ਮਨਾ ਕੀਤਾ ਹੈ ਵੀ ਆਪਣੇ ਕੋਲੋਂ ਹੀ ਤੁਸੀਂ ਜੱਜਮੈਂਟਲ ਨਾ ਬਣੋ, ਮਨਾ ਕੀਤਾ, ਹੁਕਮ ਦਿੱਤਾ ਹੈ ਜਿਹੜਾ ਵੀ ਸਲਾਮ ਕਰੇ ਉਹਨੂੰ ਮੁਸਲਮਾਨ ਸਮਝਿਆ ਜਾਵੇ। ਉਹਨੂੰ ਤੁਸੀਂ ਹੁਣ ਕਿਉਂਕਿ ਇੱਥੇ ਉਹਦੀ ਜ਼ਿੰਦਗੀ ਮੌਤ ਦੇ ਫੈਸਲੇ ਹੋਣੇ ਨੇ, ਜੰਗ ਹੈ, ਤੇ ਤੁਸੀਂ ਉਹਦੀ ਗੱਲ ਮੰਨ ਲਓ ਵੀ ਛੱਡ ਦਿਓ, ਤੁਸੀਂ ਉਹਦੇ ਅੰਦਰ ਨਾ ਮੁਆਇਨੇ ਨਾ ਕਰੋ, ਤੁਸੀਂ ਨਾ ਉਹਦੀ ਜਗ੍ਹਾ ਤੇ ਵੇਖਿਆ ਕੁਫਰ ਦੇ ਵੀ ਫੈਸਲੇ ਜਿਹੜੇ ਨੇ ਜਿਹੜੇ ਮੁਸਲਮਾਨ ਕਰਦੇ ਨੇ, ਇਹ ਅੱਲਾਹ ਦੇ ਖਿਲਾਫ ਬਗਾਵਤ ਹੈ। ਅੱਲਾਹ ਤੋਂ ਸਿਵਾ ਕੋਈ ਜਾਂ ਬੰਦਾ ਉਹ ਆਪ ਆਪਣੇ ਆਪ ਨੂੰ ਕਾਫਰ ਆਖ ਸਕਦਾ ਹੈ ਜਾਂ ਅੱਲਾਹ ਆਖ ਸਕਦਾ, ਪੈਗੰਬਰ ਵੀ ਨਹੀਂ ਆਖ ਸਕਦਾ। ਇਹਨਾਂ ਆਇਤਾਂ ਤੇ ਕੋਈ ਗੌਰ ਕਰਕੇ ਵੇਖ ਲਵੇ, ਸਟੱਡੀ ਕਰ ਲਵੇ ਇਹਨਾਂ ਨੂੰ ਕਾਨੂੰਨੇ ਇਤਮਾਮੇ ਹੁਜਤ ਦੇ ਸਾਹਮਣੇ ਰੱਖ ਕੇ। ਅਗਲੀ ਆਇਤ ਚੱਲਾਂ ਆਉਂਦੇ ਨੇ ਅੱਲਾਹ ਤੋਂ ਸਿਵਾ ਕੋਈ ਖੁਦਾ ਨਹੀਂ, ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਵੱਲ ਲੈ ਕੇ ਜਾ ਰਿਹਾ ਹੈ ਜਿਹਦੇ ਆਉਣ ਵਿੱਚ ਕੋਈ ਸ਼ੱਕ ਨਹੀਂ, ਔਰ ਅੱਲਾਹ ਤੋਂ ਵੱਧ ਕੇ ਕੌਣ ਸੱਚੀ ਗੱਲ ਕਰ ਸਕਦਾ ਹੈ। ਮੁਸਲਮਾਨਾਂ ਨੂੰ ਆਖਿਆ ਹੈ ਕਿ ਸਲਾਮ ਕਰਕੇ ਜਾਨ ਬਚਾ ਵਾਲਿਆਂ ਨੂੰ ਵੀ ਨਾ ਉਤਲੀ ਆਇਤ ਆਖਿਆ ਨੂੰ ਵੀ ਕਿ ਅੱਲਾਹ ਕੋਲੋਂ ਤੁਸੀਂ ਆਪਣੀ ਕੀਮਤ ਬਈ ਅੱਲਾਹ ਕੋਲੋਂ ਕੋਈ ਛੁਪੇ। ਜੇ ਇੱਥੇ ਕੋਈ ਬੰਦਾ ਕਿਸੇ ਤਰੀਕੇ ਨਾਲ ਬਚ ਜਾਂਦਾ ਹੈ ਤੇ ਅੱਗੇ ਤਾਂ ਛਾਨ ਨਹੀਂ ਲੱਗੀ, ਅੱਗੇ ਤਾਂ ਕੋਈ ਆਖਰਤ ਚ ਤਾਂ ਕੋਈ ਇਮਕਾਨ ਹੀ ਨਹੀਂ ਕਿਸੇ ਦੇ ਬਚਣ ਦਾ। ਲਿਹਾਜ਼ਾ ਤੁਸੀਂ ਅਗਰ ਕੋਈ ਮਾਫੀ ਮੰਗਦਾ, ਉਹ ਆਂਦਾ ਮੈਂ ਤੋਹੀਨ ਨਹੀਂ ਕੀਤੀ, ਉਹ ਆਂਦਾ ਮੈਂ ਨਹੀਂ ਐ, ਮੇਰਾ ਇਹ ਮਕਸਦ ਨਹੀਂ, ਮੈਂ ਗੱਲ ਨਹੀਂ ਕੀਤੀ, ਤੇ ਅੱਲਾਹ ਕੁਰਾਨ ਚ ਪੈਂਦੇ ਨੇ। ਲੇਕਿਨ ਅੱਲਾਹ ਵੇਖੋ ਕਿੰਨੀ ਗੁੰਜਾਇਸ਼ ਦੇ ਰਹੇ ਨੇ ਤੇ ਮੁਸਲਮਾਨ ਝੂਠੇ ਇਲਜ਼ਾਮ ਲਾ ਕੇ ਤੇ ਇਹ ਅੱਲਾਹ ਦੇ ਮੁਖਾਲਫ ਲੋਕ ਨੇ ਇਸ ਤਰ੍ਹਾਂ ਦੇ ਰਵੱਈਆਂ ਵਾਲੇ। ਅਗਲੀ ਆਇਤ ਚ ਅੱਲਾਹ ਤਾਲਾ ਪੈਂਦੇ ਨੇ ਫਿਰ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਇਹਨਾਂ ਮੁਨਾਫਿਕਾਂ ਦੇ ਬਾਰੇ 2 ਹਿੱਸਿਆਂ ਵਿੱਚ ਵੰਡੇ ਗਏ ਹੋ। ਅੱਲਾਹ ਨੇ ਉਹਨਾਂ ਦੇ ਜੁਰਮ ਦੀ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਉਲਟਾ ਦਿੱਤਾ ਹੈ। ਕੀ ਤੁਸੀਂ ਉਹਨਾਂ ਨੂੰ ਹਦਾਇਤ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਆਪਣੇ ਕਾਨੂੰਨ ਦੇ ਮੁਤਾਬਕ ਗੁੰਮਰਾਹ ਕਰ ਦਿੱਤਾ ਹੈ, ਔਰ ਜਿਨ੍ਹਾਂ ਨੂੰ ਅੱਲਾਹ ਨੇ ਗੁੰਮਰਾਹ ਕੀਤਾ ਹੋਵੇ ਉਹਨਾਂ ਨੂੰ ਤੁਸੀਂ ਰਾਹ ਨਹੀਂ ਵਿਖਾ ਸਕਦੇ। ਅੱਲਾਹ ਇਹਦੇ ਵਿੱਚ ਪੈਂਦੇ ਨੇ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਜਾਣਦੇ ਹੋ ਜਿਹੜੇ ਮੁਸਲਮਾਨ ਹੋ ਕੇ ਪਲਟ ਗਏ ਨੇ। ਫਿਰ ਤੁਹਾਨੂੰ ਕੀ ਹੋ ਗਿਆ, ਤੁਸੀਂ ਇਹਨਾਂ ਮੁਨਾਫਿਕਾਂ ਦੇ ਬਾਰੇ 2 ਹਿੱਸਿਆਂ 'ਚ ਵੰਡੇ ਗਏ ਹੋ।
ਅੱਲਾ ਨੇ ਉਹਨਾਂ ਦੇ ਜੁਰਮ ਦੀ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਉਲਟਾ ਦਿੱਤਾ ਹੈ। ਜਿਹੜੇ ਵੀ ਉਸ ਵੇਲੇ ਮੁਸਲਮਾਨ ਹੋ ਕੇ ਬੰਦੇ ਫੇਰ ਫਿਰ ਜਾਂਦੇ ਹਨ, ਕਿਉਂਕਿ ਉਹ ਸੂਰਤ ਹਾਲ ਹੈ, ਕਦੀ ਇਹ ਪਾਸਾ ਥੋੜਾ ਕੁੱਚਾ ਨਜ਼ਰ ਆ ਰਿਹਾ, ਕਦੀ ਇਹ, ਤੇ ਕਮਜ਼ੋਰ ਲੋਕ ਜਿਹਨ ਕਦੀ ਮੁਸਲਮਾਨ ਹੋ ਗਏ, ਉਹਦੇ ਫਾਇਦਾ ਹੋਇਆ, ਉਹਦੇ ਭੱਜ ਕੇ ਟੁੱਟ ਗਏ। ਤੇ ਇੱਥੇ ਅੱਲਾ ਨੇ ਮੁਸਲਮਾਨਾਂ ਨੂੰ ਮੁਨਾਫਿਕਾਂ ਤੋਂ ਵੱਖ ਰਹਿਣ ਦਾ ਹੁਕਮ ਦਿੱਤਾ ਔਰ ਇਹ ਦੱਸਿਆ ਹੈ ਕਿ ਮੁਨਾਫਿਕ ਕਿਉਂ ਇਸਲਾਮ ਦੀ ਸੱਚਾਈ ਨਹੀਂ ਜਾਣਦੇ। ਅੱਲਾ ਨੇ ਆਪਣੀ ਹਦਾਇਤ ਤੇ ਗੁਮਰਾਹੀ ਦੇ ਅਸੂਲ ਬਿਆਨ ਕੀਤੇ ਨੇ। ਅੱਲਾਹ ਤਾਲਾ ਜੈਸੇ ਆਂਦੇ ਨੇ ਨਾ ਕਿ ਇਸ ਜੁਰਮ ਸੇ ਉਹਨਾਂ ਨੂੰ ਉਲਟਾ ਲਗਾ ਦਿੱਤਾ ਤੇ ਗੁਮਰਾਹ ਕਰ ਦਿੱਤਾ। ਇਹ ਗੁਮਰਾਹ ਅੱਲਾ ਨਹੀਂ ਕਰਦੇ ਕਿਸੇ ਨੂੰ ਆ ਕੇ, ਅੱਲਾ ਸਿਰਫ ਇਲਮ ਰੱਖਦੇ ਨੇ। ਜਿਵੇਂ ਬੰਦਾ ਗੁਮਰਾਹੀ ਵੱਲ ਟੁਰ ਜਾਂਦਾ ਤੇ ਅੱਲਾ ਫਿਰ ਆਂਦੇ ਨੇ ਅੱਛਾ ਜਾ, ਇਹ ਅੱਲਾ ਦਾ। ਅੱਲਾ ਨਹੀਂ ਕਿਸੇ ਨੂੰ ਫੜ ਕੇ ਗੁਮਰਾਹ ਪੈ ਕਰਦੇ ਜਾਂ ਕਿਸੇ ਨੂੰ ਨੇਕ ਪੈ ਕਰਦੇ, ਇਹ ਅੱਲਾ ਦਾ ਕਾਨੂੰਨ ਹੀ ਨਹੀਂ। ਤੇ ਜਿਵੇਂ ਅੱਲਾਹ ਤਾਲਾ ਇਹ ਕੁਰਾਨ ਚ ਗੱਲ ਕਰਦੇ ਨਾ, ਅੱਲਾ ਨੇ ਗੁੰਮਰਾਹ ਕਰ ਦਿੱਤਾ, ਤੇ ਇਹਦਾ ਮਤਲਬ ਹੈ ਕਿ ਆਪਣੇ ਅੱਲਾ ਦਾ ਇੱਕ ਕਾਨੂੰਨ ਹੈ ਜਿਹੜਾ ਲਾਗੂ ਹੋ ਰਿਹਾ, ਜਿਹੜਾ ਅਮੂਮੀ ਤੌਰ ਤੇ ਪੂਰੀ ਇਨਸਾਨੀਅਤ ਵਾਸਤੇ ਕਿਆਮਤ ਤੱਕ ਵਾਸਤੇ ਕੰਮ ਕਰ ਰਿਹਾ, ਅਨਲੈਸ ਅੱਲਾ ਉਹਦੇ ਵਿੱਚ ਆਪਣੀ ਮਸਲਹਤ ਦੇ ਤਹਿਤ ਕਿਸੇ ਵੇਲੇ ਕੋਈ ਤਬਦੀਲੀ ਕਰਨ। ਇਹ ਅੱਲਾ ਨੇ, ਉਹਨਾਂ ਦਾ ਸਾਰਾ ਕੋਈ, ਉਹ ਹੀ ਕਰ ਸਕਦੇ ਨੇ ਇਹ ਚੀਜ਼। ਅਗਲੀ ਆਇਤ 99 ਚ ਅੱਲਾ ਆਂਦੇ ਨੇ, ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਉਹ ਖੁਦ ਮੁਨਕਰ ਹੋਏ ਨੇ, ਤੁਸੀਂ ਵੀ ਉਸੇ ਤਰ੍ਹਾਂ ਮੁਨਕਰ ਹੋ ਕੇ ਇੱਕੋ ਜਿਹਾ ਹੋ ਜਾਓ। ਇਸ ਵਾਸਤੇ ਉਹਨਾਂ ਚੋਂ ਕਿਸੇ ਨੂੰ ਆਪਣਾ ਮਦਦਗਾਰ ਨਾ ਬਣਾਓ ਉਸ ਵਕਤ ਤੱਕ ਜਦੋਂ ਉਹ ਅੱਲਾ ਦੀ ਰਾਹ ਵਿੱਚ ਇਜਰਤ ਕਰਕੇ ਨਾ ਆ ਜਾਣ, ਔਰ ਅਗਰ ਉਹ ਇੰਜ ਨਾ ਕਰਨ ਤੇ ਉਹਨਾਂ ਨੂੰ ਫੜੋ ਤੇ ਜਿੱਥੇ ਵੇਖੋ ਕਤਲ ਕਰ ਦਿਓ, ਔਰ ਉਹਨਾਂ ਵਿੱਚੋਂ ਕਿਸੇ ਨੂੰ ਆਪਣਾ ਦੋਸਤ ਨਾ ਬਣਾਓ। ਵੇਖਿਆ ਕੈਸਾ ਮਾਹੌਲ। ਇਹ ਜੋ ਆਏ ਤੇ ਦੂਸਰੀ ਜਗ੍ਹਾ ਤੇ ਵੀ ਅੱਲਾ ਆਖਿਆ ਇਹ ਜਿਹੀ ਤੁਹਾਡੇ ਦੁਸ਼ਮਣ ਨੇ। ਇਹ ਵੇਖੋ ਪੂਰੀ ਇਹ ਗੱਲ ਪਿਛਲੀ ਜਿਹੜੀ ਹੈ ਆਇਤਾਂ 'ਚ ਕੀਤੀ ਗਈ, ਉਹਦੇ 'ਚ ਵਾਕਿਆ ਵੇਖੋ ਤੇ ਉਹਨਾਂ ਵਿੱਚੋਂ ਕਿਸੇ ਨੂੰ ਆਪਣਾ ਦੋਸਤ ਨਾ ਬਣਾਓ। ਤੇ ਕੀ ਅੱਲਾ ਆਖ ਰਹੇ ਨੇ ਵੀ ਇਹ ਜਿੱਥੇ ਵੀ ਕੋਈ ਦੁਨੀਆ ਦਾ ਯਹੂਦੀ ਹੈ ਉਹਨੂੰ ਦੋਸਤ ਨਾ, ਮੁਸਲਮਾਨ, ਸ਼ੀਆ ਜਾਂ ਸੁੰਨੀ ਜਾਂ ਅਹਿਮਦੀ ਜਾਂ ਜੋ ਵੀ ਹੈ, ਬਿਲਕੁਲ ਇਹ ਕੁਰਾਨ ਤੋਂ ਦੂਰੀ ਦੇ ਮਸਾਇਲ ਨੇ। ਅੱਲਾ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕਸ਼ਮਕਸ਼ ਚ ਇੱਕ ਜੰਗ ਹੈ, ਨੁਕਸਾਨ ਕਰਦੇ ਹੋ ਤੁਸੀਂ ਪੈਗੰਬਰ ਦਾ ਆਪਣਾ ਪੈ, ਤੁਸੀਂ ਜਾ ਕੇ ਕਮਜ਼ੋਰ ਹੋ, ਗੱਲਾਂ ਦੱਸ ਆਉਂਦੇ ਹੋ, ਸਾਜ਼ਿਸ਼ਾਂ ਕਰਦੇ ਹੋ, ਗੱਲਾਂ ਲੀਕ ਕਰਦੇ ਹੋ, ਉਹ ਜਸੂਸ ਉਹਨਾਂ ਦੇ ਪਾਉਂਦੇ ਫਿਰਦੇ ਨੇ। ਉਸ ਸੂਰਤ ਹਾਲ ਚ ਆਇਤ ਰੱਖ ਕੇ ਵੇਖੋ ਤੇ ਕੀ, ਔਰ ਮੁਸਲਮਾਨਾਂ ਨੇ ਚੱਲਿਆ ਨੇ, ਬੇਸ਼ੱਕ ਦੁਨੀਆ ਦੇ ਚੱਲੇ ਨੇ ਕਿ ਉਹਨਾਂ ਕੁਰਾਨ ਦੀ ਗੱਲ ਗੌਰ ਨਾਲ ਨਹੀਂ ਵੇਖੀ, तो पूरी दुनिया ते लैके फिरते ने पे और कुरान की तबाही चुकी है। इस वजह तो कुरान ते लोग जेडे इन चीज़ों तो ही तनकीद करते हैं। ये वक्ती अहकामात होंदे ने कुरान दे। ये कुरान बड़ी सादा किताब है, लेकिन ओदे ते कोई गौर करने वास्ते जाए फिर ना वो पता लगता है। इस 89 च अल्लाह ताला कहते मुनाफिकां दी ख्वाहिश का जिक्र है कि वो ख्वाहिश करते हैं कि तुसी उन्हां मुनाफिकां दा ते यही है कि साडे ਜ਼ਾਹਿਰ ਹੈ ਜਿਹੜਾ ਅੱਜ ਵੀ ਜਿਹੜੀ ਜਮਾਤ ਸਿਆਸੀ ਵਿੱਚ ਵੀ ਹੈ ਉਹ ਦੂਜੇ ਨੂੰ ਗਲਤ ਪਿਆ ਸਮਝਦਾ, ਔਰ ਆਂਦਾ ਇਹ ਵੀ ਸਾਡੇ ਹੱਲ ਆ ਜਾਣ, ਉਹਨਾਂ ਅਲ ਜ਼ਿਆਦਾ ਇਸਲਾਹ ਇਹ ਸਹੀ ਕਰ ਸਕਦੀ ਹੈ ਤੇ ਇਹ ਸਹੀ ਕਰ ਸਕਦੀ ਹੈ, ਤੇ ਤੁਸੀਂ ਮੁਨਕਰ ਹੋ ਜਾਓ। ਉਹਨਾਂ ਦੀ ਖਾਹਿਸ਼ ਹੈ ਤੁਸੀਂ ਵੀ ਸਾਡੇ ਹੱਥ ਦੇ, ਇਸ ਲਈ ਉਹਨਾਂ ਦਾ ਬਾਈਕਾਟ ਦਾ ਹੁਕਮ ਦਿੱਤਾ ਹੈ। ਅੱਲਾ ਨੇ ਆਖਿਆ ਕਿ ਇਹਨਾਂ ਦਾ ਵਸ ਚੱਲੇ ਤੁਹਾਨੂੰ ਵੀ ਕਰ ਲੈਂਦੇ, ਔਰ ਕਈਆਂ ਲੋਕਾਂ ਨੂੰ ਕਰ ਲੈਂਦੇ ਸਨ, ਉਹ ਮੁਸਲਮਾਨ ਹੋ ਕੇ ਉਹ ਵਾਪਸ ਟੁਰ ਜਾਂਦੇ ਆ ਜਾਂ ਦਰਮਿਆਨ ਚ ਅਟਕ ਜਾਂਦੇ ਆ। ਤੇ ਅੱਲਾਹ ਤਾਲਾ ਕਹਿੰਦੇ ਨੇ ਇਹਨਾਂ ਦਾ ਇਸ ਵਕਤ ਬਾਈਕਾਟ ਕਰੋ ਕਿ ਹੁਣ ਅੱਗੋਂ ਫੈਸਲਾ ਹੋਣਾ ਹੈ। ਹੁਣ ਜਿੰਨਾ ਬੰਦਿਆਂ ਨੇ ਸ਼ਿਰਕ ਕੀਤਾ ਉਹਨਾਂ ਨੂੰ ਕਤਲ ਕਰ ਦਿੱਤਾ ਜਾਣਾ ਹੈ ਤੇ ਹੁਕਮ ਦਿੱਤਾ, ਔਰ ਇਤਮਾਮੇ ਉਜਦ ਕਾਨੂੰਨ ਦੇ ਮੁਤਾਬਕ ਮੁਨਕਰੀਨ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਹੈ। ਇਹ ਰਸੂਲ ਦੀ ਮੌਜੂਦਗੀ ਕਾਨੂੰਨ ਨੇ ਇਤਮਾਮੇ ਉਜਤ ਇਹਨੂੰ ਆਂਦੇ ਨੇ ਕਿ ਉੱਥੇ ਅੱਲਾ ਨੇ ਕੈਂਪ ਲਾਏ, ਸਪੈਸ਼ਲ ਇੱਕ ਪ੍ਰੋਜੈਕਟ ਸ਼ੁਰੂ ਕਰ ਦਿੱਤਾ। ਇਹ ਅਮੂਮੀ ਕਾਨੂੰਨ ਨਹੀਂ ਦੁਨੀਆ ਤੇ। ਇਹ ਜਿਹੜਾ ਇੱਥੇ ਇਹ ਗਲਤੀਆਂ ਕਰਕੇ ਤਾਂ ਮੁਸਲਮਾਨ ਜਿਹੜੇ ਨੇ ਜਾਤ ਤੇ ਉਹਨਾਂ ਆਇਤਾਂ ਤੇ ਦੁਨੀਆ ਤੇ ਗਲਬੇ ਕਰਦੇ ਨੇ ਤੇ ਮੁਸ਼ਰਕੀਨਾਂ ਨੂੰ ਕੁਝ ਨਹੀਂ ਆਉਂਦੇ ਤੇ ਮੁਸਲਮਾਨਾਂ ਨੂੰ ਵੱਡੀ ਹੁੰਦੇ ਨੇ। ਮਤਲਬ ਜੇ ਇਹਦੇ ਤੇ ਅਮਲ ਵੀ ਕਰਨਾ ਤਾਂ ਫਿਰ ਜਾ ਕੇ ਜਿਹੜੇ ਮੁਸ਼ਰਕ ਨੇ ਉਹਨਾਂ ਨੂੰ ਵੱਢੋ। लेकिन दीन इस्लाम अगर किसी समझना तो कुरान समझे बगैर दीन इस्लाम की समझ नहीं आ जाती, वो भुलिया फिरे दा हुक्म दिता है। और तमाम जो कानून उन्होंने आख्या कि ये कोई मुस्तकिल कानून नहीं अल्लाह ने दिता, जड़ा रसूल की मौजूदगी च मुस्तकिल भी है, लेकिन ये बड़ा वाज़े साफ है कानूनी दिता। रसूल का इनकार
ਉਸ ਵੇਲੇ ਜਿਹੜੇ, ਹਾਲਾਂਕਿ ਰਸੂਲ ਦਾ ਇਨਕਾਰ ਵੀ ਮੁਸ਼ਰਕਾਂ ਨੂੰ, ਜਿਹੜੇ ਮੁਸ਼ਰਕ ਸਨ, ਸ਼ਿਰਕ ਕਰਨ ਵਾਲੇ, ਦੂਜੇ ਯਹੂਦੀਆਂ ਈਸਾਈਆਂ ਰਸੂਲ ਦਾ ਇਨਕਾਰ ਕੀਤਾ ਹੈ, ਉਹਨਾਂ ਨੂੰ ਨਹੀਂ ਉਹ ਸਜ਼ਾ ਦਿੱਤੀ, ਉਹਨਾਂ ਨੂੰ ਨਰਮ ਸਜ਼ਾ ਦਿੱਤੀ ਹੈ, ਕਿਉਂਕਿ ਰਸੂਲ ਦਾ ਇਨਕਾਰ ਇੱਕ ਜੁਰਮ ਹੈ। ਲੇਕਿਨ ਜੈਸੇ ਉਸੇ ਮੌਜੂਦ ਹੁੰਦਾ, ਉਸੇ ਉਹ ਜੁਰਮ ਬਹੁਤ ਵੱਡਾ ਹੋ ਜਾਂਦਾ ਹੈ। ਔਰ ਉਹਦਾ ਜੁਰਮ ਦਾ ਵੀ ਤਲਕ ਇਸ ਚੀਜ਼ ਨਾਲ ਹੈ ਕਿ ਬੰਦਾ ਸੋਚ ਸਮਝ ਕੇ ਇਨਕਾਰ ਕਰ ਰਿਹਾ, ਪਤਾ ਲੱਗ ਗਿਆ 100% ਹਕੀਕਤ ਵਾਜ਼ੇ ਹੋ ਗਈ, ਕਿਸੇ ਤਸਬ, ਕਿਸੇ ਲਾਲਚ ਦੀ ਬੁਨਿਆਦ ਤੇ ਜਾਂ ਕਿਸੇ ਹੋਰ ਵਜ੍ਹਾ ਤੋਂ ਰਸੂਲ ਦਾ ਇਨਕਾਰ ਪਿਆ ਕਰ, ਅਸਲ ਉਹ ਜੁਰਮ ਹੁੰਦਾ। ਔਰ ਇਹ ਚੀਜ਼ ਉਹ ਬੰਦਾ ਆਪ ਹੀ ਦੱਸ ਸਕਦਾ। ਅਗਲੀ ਆਇਤ 90 ਚੱਲਾ ਆਉਂਦੇ ਨੇ, ਇਹਦੇ ਵਿੱਚ ਉਹ ਲੋਕ ਸ਼ਾਮਲ ਨਹੀਂ ਜਿਹੜੇ ਉਸ ਕੌਮ ਦੇ ਵੱਲ ਚਲੇ ਗਏ ਨੇ ਜਿਨ੍ਹਾਂ ਨਾਲ ਤੁਹਾਡਾ ਮੁਆਹਦਾ ਹੈ, ਔਰ ਇਸੇ ਤਰ੍ਹਾਂ ਉਹ ਲੋਕ ਵੀ ਸ਼ਾਮਲ ਨਹੀਂ ਜਿਹੜੇ ਇਸ ਹਾਲਤ ਵਿੱਚ ਤੁਹਾਡੇ ਕੋਲ ਆਏ ਨੇ ਕਿ ਉਹਨਾਂ ਵਿੱਚ ਨਾ ਤੁਹਾਡੇ ਨਾਲ ਲੜਨ ਦੀ ਹਿੰਮਤ ਤੇ ਨਾ ਆਪਣੀ ਕੌਮ ਨਾਲ। ਅੱਲਾ ਦੀ ਮਰਜ਼ੀ ਹੁੰਦੀ ਤੇ ਉਹਨਾਂ ਨੂੰ ਤੁਹਾਡੇ ਉੱਤੇ ਦਲੇਰ ਕਰ ਦਿੰਦਾ ਤੇ ਉਹ ਤੁਹਾਡੇ ਨਾਲ ਲੜਦੇ, ਇਸ ਵਾਸਤੇ ਜੇ ਉਹ ਤੁਹਾਡੇ ਤੋਂ ਵੱਖਰੇ ਰਹਿਣ ਤੇ ਜੰਗ ਨਾ ਕਰਨ ਔਰ ਤੁਹਾਡੇ ਵੱਲ ਸੁਲ੍ਹਾ ਦਾ ਹੱਥ ਵਧਾਉਣ, ਤੇ ਅੱਲਾ ਤੁਹਾਨੂੰ ਉਹਨਾਂ ਦੇ ਖਿਲਾਫ ਕੁਝ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਹਦੇ ਵਿੱਚ ਉਹ ਲੋਕ ਵੀ ਅੱਲਾ ਕਹਿੰਦੇ ਨੇ ਸ਼ਾਮਲ ਨੇ ਜਿਨ੍ਹਾਂ ਨਾਲ ਤੁਹਾਡਾ ਮੁਆਹਦਾ, ਔਰ ਇਸ ਤਰ੍ਹਾਂ ਦੇ ਲੋਕ, ਮੁਆਹਦੇ ਦੀ ਤਾਂ ਬੜੀ ਸਖਤ ਅੱਲਾ ਨੇ ਆਖਿਆ ਨਾ, ਮੁਆਹਦੇ ਤੋਂ ਇੱਦਾਂ ਨਹੀਂ ਤੁਸੀਂ ਹੋ ਸਕਦੇ ਭਾਵੇਂ ਮੁਸ਼ਰਕਾਂ ਨਾਲ। ਔਰ ਇਸ ਤਰ੍ਹਾਂ ਉਹ ਲੋਕ ਵੀ ਸ਼ਾਮਲ ਨੇ ਜਿਹੜੇ ਇਸ ਹਾਲ ਵਿੱਚ ਆਏ ਨੇ ਕਿ ਉਹ ਨਾ ਤੁਹਾਡੇ ਖਿਲਾਫ ਕੁਝ ਕਰ ਸਕਦੇ ਨੇ, ਉਹਨਾਂ 'ਚ ਹਿੰਮਤ ਨਹੀਂ, ਨਾ ਉਦੋਂ ਆਪਣੀ ਕੌਮ ਨਾਲ ਖਲੋ ਕੇ ਕੁਝ ਕਰ ਸਕਦੇ ਨੇ। ਤੇ ਅੱਲਾ ਦੀ ਮਰਜ਼ੀ ਹੁੰਦੀ ਤੇ ਉਹਨਾਂ ਨੂੰ ਤੁਹਾਡੇ ਉੱਤੇ, ਅੱਲਾ ਕਹਿੰਦੇ ਨੇ ਕਿ ਜੋ ਅੱਲਾ ਚਾਹੁੰਦੇ ਤੇ ਜੇ ਤੁਸੀਂ 313 ਇੰਨੇ ਦਲੇਰ ਹੋ ਸਕਦੇ ਹੋ ਤਾਂ ਉਹਨਾਂ ਵੀ ਦਲੇਰ ਹੋ ਕੇ ਦਿਲ 'ਚ ਤੁਹਾਡੇ ਨਾਲ ਚੰਗੇ ਭਲਾ ਲੜਦੇ, ਅੱਗੋਂ ਖਲੋ ਕੇ ਤੁਹਾਡੇ ਦਲੇਰ ਅੱਲਾ ਕਰ ਦਿੰਦੇ ਤੇ ਲੜਦੇ। ਇਸ ਵਾਸਤੇ ਉਹ ਜੇ ਤੁਹਾਡੇ ਵੱਖਰੇ ਰਹਿਣ ਤੇ ਜੰਗ ਨਾ ਕਰਨ ਤੇ ਤੁਹਾਡੀ ਤਰਫ ਸੁਲ੍ਹਾ ਦਾ ਹੱਥ ਵਧਾਉਣ, ਤੇ ਅੱਲਾ ਕਹਿੰਦੇ ਨੇ ਉਹਨਾਂ ਨਾਲ ਤੁਸੀਂ ਬਿਲਕੁਲ ਜੰਗ ਨਹੀਂ ਕਰ ਸਕਦੇ, ਇਹ ਉਹ ਮੁਖਾਲਫ ਨੇ। ਇਸ ਚੀਜ਼ ਦਾ ਹੁਕਮ ਦਿੱਤਾ ਕਿ ਮੁਆਹਦਿਆਂ ਦੀ ਖਿਲਾਫ ਵਰਜ਼ੀ ਨਾ ਕੀਤੀ ਜਾਏ ਔਰ ਗੈਰ ਜਾਮਦਾਰਾਂ ਦੇ ਖਿਲਾਫ ਵੀ ਕੁਝ ਨਾ ਕਰਨ ਦਾ ਹੁਕਮ ਹੈ। ਲੇਕਿਨ ਮੁਨਾਫਿਕਾਂ ਤੇ ਸ਼ਰੀਰ ਲੋਕਾਂ ਦੇ ਖਿਲਾਫ ਕਾਰਵਾਈ ਦਾ ਹੁਕਮ ਦਿੱਤਾ ਜਾ ਰਿਹਾ। ਇਹਦੇ ਵਿੱਚ ਉਹ ਜਿਹੜੇ ਜੰਗ 'ਚ ਸ਼ਾਮਲ ਨਹੀਂ ਨਾ ਹੁੰਦੇ ਉਹਨਾਂ ਦਾ ਵੀ ਅੱਲਾਹ ਤਾਲਾ ਨੇ, ਜਿਹੜੇ ਮੁਸਲਮਾਨ ਨਹੀਂ, ਦੁਨੀਆ ਫਤਹ ਕਰਨ ਵਾਲੇ ਦਹਿਸ਼ਤਗਰਦ ਜਿਹੜੇ ਬੰਬ ਧਮਾਕੇ ਕਰਦੇ ਨੇ, ਇਹ ਵੀ ਅੱਲਾਹ ਨੇ ਮਨਾ ਕੀਤਾ ਹੈ। ਜੰਗ ਤੁਸੀਂ ਉਹਨਾਂ ਦੇ ਖਿਲਾਫ ਹੀ ਕਰ ਸਕਦੇ ਹੋ ਜਿਹੜੇ ਤੁਹਾਡੇ ਅੱਗੇ ਤੁਹਾਨੂੰ ਮਾਰਨ ਆਉਂਦੇ ਨੇ ਉਹਨਾਂ ਨਾਲ। ਇਸ ਤੋਂ ਇਲਾਵਾ ਅਗਲੀ ਆਇਤ 91, ਇਸ ਤੋਂ ਇਲਾਵਾ ਕੁਝ ਦੂਜੇ ਲੋਕ ਵੀ ਐਸੇ ਨੇ ਜਿਹੜੇ ਤੁਹਾਡੇ ਨਾਲ ਤੇ ਆਪਣੀ ਕੌਮ ਦੇ ਨਾਲ ਅਮਨ ਰੱਖਣਾ ਚਾਹੁੰਦੇ ਨੇ, ਪਰ ਜਦੋਂ ਕੋਈ ਉਹਨਾਂ ਨੂੰ ਫਸਾਦ ਵਾਸਤੇ ਬੁਲਾਉਂਦਾ ਹੈ ਔਰ ਉਹ ਅੰਨ੍ਹੇਵਾਹ ਉਹਨਾਂ ਨਾਲ ਮਿਲ ਜਾਂਦੇ ਨੇ। ਇਸ ਲਈ ਜੇ ਉਹ ਤੁਹਾਡੀ ਜਾਨ ਨਾ ਛੱਡਣ ਔਰ ਨਾ ਹੀ ਤੁਹਾਡੇ ਨਾਲ ਸੁਲ੍ਹਾ ਕਰਨ ਤੇ ਲੜਾਈ ਦਾ ਹੱਥ ਵੀ ਨਾ ਰੋਕਣ, ਤੇ ਉਹਨਾਂ ਨੂੰ ਫੜੋ ਤੇ ਜਿੱਥੇ ਵੇਖੋ ਉਹਨਾਂ ਨੂੰ ਕਤਲ ਕਰੋ। ਇਹ ਉਹ ਲੋਕ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਤੁਹਾਨੂੰ ਖੁੱਲਾ ਇਖਤਿਆਰ ਦਿੱਤਾ ਹੈ ਦੁਨੀਆ ਦੇ ਆਖਰਤ ਦੇ। ਔਰ ਜੈਸੇ ਅੱਲਾਹ ਤਾਲਾ ਜ਼ਮੀਨ ਤੇ ਆ ਕੇ ਕੈਂਪ ਲਾਏ ਹੈ, ਪ੍ਰੋਜੈਕਟ ਸ਼ੁਰੂ ਕੀਤਾ ਹੈ, ਅੱਲਾਹ ਤਾਲਾ ਛੋਟੀ ਛੋਟੀ ਗੱਲ, ਕੋਈ ਐਸੀ ਗੱਲ ਨਹੀਂ ਰਹਿਣ ਦਿੰਦੇ ਜਿਹਦੇ 'ਚ ਕੱਲ ਨੂੰ ਬੰਦਾ ਆਖੇ ਕਿ ਮੈਨੂੰ ਤਾਂ ਸਮਝ ਨਹੀਂ ਹੈ। ਵੇਖੋ ਕੈਸਾ ਲਤੀਫ ਫਰਕ ਵੀ ਅੱਲਾਹ ਤਾਲਾ ਉਸੇ ਲੋਕਾਂ ਤੇ ਵਾਅਦੇ ਕਰ ਰਹੇ ਨੇ ਕਿ ਇਹ ਕਿਉਂਕਿ ਇਹ ਆਖਰੀ ਹੁਕਮ ਸੀ ਜਿਹੜਾ ਸੂਰਾ ਤੌਬਾ ਵਿੱਚ ਆਇਆ ਹੈ। ਸੂਰਾ ਤੌਬਾ 'ਚ ਫਿਰ ਖੁੱਲ ਕੇ ਆਖ ਦਿੱਤਾ ਕਿ ਇਹਨਾਂ ਨੂੰ ਜਨਮ ਵਾਸਲ ਕਰ ਦਿਓ, ਮੁਸ਼ਰਕਾਂ ਨੂੰ, ਯਹੂਦੀਆਂ ਈਸਾਈਆਂ ਨੂੰ ਨਹੀਂ ਆਖਿਆ। ਇਹਦੇ ਤੇ ਵੀ ਬੜੀ ਤਫਸੀਰ ਤਲਬ ਲੋਕਾਂ ਨੂੰ ਗੌਰ ਕਰਨਾ ਚਾਹੀਦਾ ਕਿ ਇਹਦੀ ਕੀ ਵਜ੍ਹਾ ਹੋਈ ਹੈ ਕਿ ਰਸੂਲ ਨੂੰ ਤੇ ਉਹ ਵੀ ਨਾਲ ਮੰਨ ਰਹੇ। ਉਸੇ ਕੁਰਾਨ 'ਚ ਆਖਿਆ, ਇਹਦੇ ਤੇ ਲੋਕਾਂ ਨੂੰ ਤਦੱਬਰ ਕਰਨਾ ਚਾਹੀਦਾ। ਆਇਆ ਉਸ ਤੋਂ ਪਹਿਲੇ ਦਾ ਹੁਕਮ ਹੈ। ਇਹ ਸੂਰਾ ਤੌਬਾ 'ਚ ਜਨਰਲ ਫਿਰ ਪੂਰੀ ਖੁੱਲ ਕੇ ਆਖ ਦਿੱਤਾ ਕਿ ਜਿੱਥੇ ਲੱਭਣ ਵੱਢੋ ਇਹਨਾਂ ਨੂੰ, 3 ਮਹੀਨੇ ਦਾ ਚਾਰ ਜੋ ਵੀ ਅਲਟੀਮੇਟਮ ਦੇ ਕੇ, ਇਹਨਾਂ ਨੂੰ ਥੜੇ ਦੇ ਕੇ ਮਾਰੋ, ਇਹਨਾਂ ਨੂੰ ਅਗਵਾ ਕਰਕੇ ਜਿਸ ਤਰ੍ਹਾਂ ਇਹਨਾਂ ਨੂੰ ਖਤਮ ਕਰ ਦਿਓ ਮੁਸ਼ਰਕਾਂ ਨੂੰ। ਇਹ ਗੈਰ ਜਾਨਾਂ ਨੂੰ ਰਿਵਾਇਤ ਦੇਣ ਤੇ ਮੁਹਲਤ ਦੇਣ ਦੀ ਗੱਲ ਕੀਤੀ ਹੈ। ਜਿਹੜੇ ਗੈਰ ਜਾਨਦਾਰ ਨੇ ਵੀ ਉਹਨਾਂ ਨੂੰ ਮੁਹਲਤ ਦੇ, ਲੇਕਿਨ ਫਸਾਦੀਆਂ ਨੂੰ ਕੋਈ ਰਿਆਇਤ ਅੱਲਾਹ ਤਾਲਾ ਨੇ ਨਹੀਂ ਦਿੱਤੀ। ਇਸ ਤੋਂ ਹੁਣ ਅੱਗੇ ਅੱਜ ਸ਼ੁਰੂ ਕਰਨ ਲੱਗਾ ਕਿ ਕੁਰਾਨ ਦਾ ਤਰਜਮਾ ਵੀ ਪੜ੍ਹਦਿਆਂ ਕਰਾਂ ਸਾਦਾ।
ਹੋਏ ਈਮਾਨ ਵਾਲਿਓ ਇਹ ਤੁਹਾਡਾ ਭਲਾ ਕਦੀ ਨਹੀਂ ਸੋਚ ਸਕਦੇ। ਇਸ ਲਈ ਇਹਨਾਂ ਨੂੰ ਜਦੋਂ ਅਮਨ ਜਾਂ ਖਤਰੇ ਦੀ ਗੱਲ ਪਤਾ ਲੱਗਦੀ ਏ ਇਹ ਉਸ ਨੂੰ ਇੱਧਰ ਉੱਧਰ ਦੱਸਦੇ ਰਹਿੰਦੇ ਨੇ। ਹਾਲਾਂਕਿ ਅਗਰ ਇਹ ਅੱਲਾ ਦੇ ਰਸੂਲ ਤੇ ਉਹਨਾਂ ਲੋਕਾਂ ਦੇ ਅੱਗੇ ਗੱਲ ਕਰਦੇ ਜਿਹੜੇ ਉਸ ਮਾਮਲਿਆਂ ਦੇ ਜ਼ਿੰਮੇਦਾਰ ਬਣਾਏ ਗਏ ਨੇ ਤੇ ਜਿਹੜੇ ਉਸ ਗੱਲ ਦੀ ਤਹਿ ਨੂੰ ਸਮਝ ਸਕਦੇ ਸੁਣਦੇ ਤੇ ਉਹਨੂੰ ਸਮਝ ਲੈਂਦੇ ਨੇ, ਯਾਨੀ ਅਗਰ ਇੱਧਰ ਉੱਧਰ ਗੱਲ ਕਰ ਦਿੱਤੀ ਜਿੱਥੇ ਕਰਨੀ ਸੀ ਉੱਥੇ ਨਹੀਂ ਕੀਤੀ। ਅਗਰ ਤੁਹਾਡੇ ਤੇ ਅੱਲਾ ਦਾ ਫਜ਼ਲ ਨਾ ਹੁੰਦਾ ਔਰ ਰਹਿਮਤ ਨਾ ਹੁੰਦੀ ਤੇ ਥੋੜੇ ਜਿਹੇ ਲੋਕਾਂ ਨੂੰ ਛੱਡ ਕੇ ਬਾਕੀ ਸ਼ੈਤਾਨ ਦੀ ਤੁਸੀਂ ਪੈਰਵੀ ਕਰਦੇ। ਇਸ ਵਾਸਤੇ ਪੈਗੰਬਰ ਇਹਨਾਂ ਨੂੰ ਛੱਡ ਦਿਓ, ਅੱਲਾ ਦੀ ਰਾਹ ਵਿੱਚ ਜੰਗ ਕਰੋ। ਤੁਹਾਡੇ ਤੇ ਆਪਣੀ ਜ਼ਾਤ ਦੇ ਸਿਵਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਔਰ ਈਮਾਨ ਵਾਲਿਆਂ ਨੂੰ ਜੰਗ ਤੇ ਉਭਾਰੋ। ਇਹ ਗੱਲ ਹੋ ਸਕਦੀ ਹੈ ਕਿ ਅੱਲਾ ਮੁਨਕਰਾਂ ਦਾ ਜ਼ੋਰ ਤਰੋੜ ਦੇਵੇ ਕਿਉਂਕਿ ਅੱਲਾ ਦਾ ਜ਼ੋਰ ਤੇ ਸਭ ਨਾਲੋਂ ਜ਼ਿਆਦਾ ਹੈ। ਇਸ ਤਰ੍ਹਾਂ ਦੇ ਮੁਨਕਰਾਂ ਨੂੰ ਇਬਰਤਨਾਕ ਸਜ਼ਾ ਦੇਣ ਵਾਲਾ ਹੈ ਅੱਲਾ। ਇਹ ਯਾਦ ਨਾ ਕਰਨ ਦੇ ਮਸ਼ਵਰੇ ਦਿੰਦੇ ਨੇ ਤੇ ਇਹਨਾਂ ਨੂੰ ਦੱਸੋ ਕਿ ਜਿਹੜਾ ਚੰਗੀ ਗੱਲ ਦੇ ਹੱਕ ਵਿੱਚ ਬੋਲਦਾ ਹੈ ਉਹ ਆਪਣਾ ਹਿੱਸਾ ਪਾਵੇਗਾ ਔਰ ਜਿਹੜਾ ਬੁਰੀ ਗੱਲ ਦੇ ਹੱਕ 'ਚ ਬੋਲਦਾ ਹੈ ਉਹ ਆਪਣਾ ਹਿੱਸਾ ਪਾਵੇਗਾ। ਇਹ ਅੱਲਾ ਦਾ ਫੈਸਲਾ ਹੈ। ਅੱਲਾ ਹਰ ਚੀਜ਼ ਤੇ ਤਾਕਤ ਰੱਖਣ ਵਾਲਾ ਹੈ। ਜਦੋਂ ਤੁਸੀਂ ਜੰਗ ਵਾਸਤੇ ਨਿਕਲੋ ਔਰ ਜਦੋਂ ਕਿਸੇ ਬੰਦੇ ਦੀ ਤਰਫੋਂ ਤੁਹਾਨੂੰ ਸਲਾਮ ਕੀਤਾ ਜਾਵੇ ਤੇ ਤੁਸੀਂ ਵੀ ਸਲਾਮ ਕਰੋ ਉਹਦੇ ਵਰਗਾ ਜਾਂ ਉਸ ਤੋਂ ਬਿਹਤਰ। ਕਿਸੇ ਨਾਲ ਜ਼ਿਆਦਤੀ ਨਾ ਕਰੋ ਕਿਉਂਕਿ ਅੱਲਾ ਜ਼ਰੂਰ ਹਿਸਾਬ ਲੈਣ ਵਾਲਾ ਹੈ। ਅੱਲਾ ਤੋਂ ਸਿਵਾ ਕੋਈ ਖੁਦਾ ਨਹੀਂ। ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਵੱਲ ਲੈ ਕੇ ਜਾ ਰਿਹਾ ਹੈ ਜਿਹਦੇ ਆਉਣ 'ਚ ਕੋਈ ਸ਼ੱਕ ਨਹੀਂ। ਉਹ ਅੱਲਾ ਤੋਂ ਵੱਧ ਕੇ ਕੌਣ ਸੱਚੀ ਗੱਲ ਕਰ ਸਕਦਾ ਹੈ। ਤੁਸੀਂ ਉਹਨਾਂ ਲੋਕਾਂ ਨੂੰ ਜਾਣਦੇ ਹੋ ਜਿਹੜੇ ਈਮਾਨ ਲਿਆ ਕੇ ਪਲਟ ਗਏ। ਫਿਰ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਇਹਨਾਂ ਮੁਨਾਫਿਕਾਂ ਦੇ ਬਾਰੇ ਦੋ ਹਿੱਸਿਆਂ ਵਿੱਚ ਵੰਡੇ ਗਏ ਹੋ। ਅੱਲਾ ਨੇ ਉਹਨਾਂ ਦੇ ਜੁਰਮ ਦੀ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਉਲਟਾ ਦਿੱਤਾ ਹੈ ਕਿ ਤੁਸੀਂ ਉਹਨਾਂ ਨੂੰ ਹਦਾਇਤ ਦੇਣਾ ਚਾਹੁੰਦੇ ਹੋ। ਉਹ ਜਿਨ੍ਹਾਂ ਨੂੰ ਅੱਲਾ ਨੇ ਆਪਣੇ ਕਾਨੂੰਨ ਦੇ ਮੁਤਾਬਕ ਗੁੰਮਰਾਹ ਕਰ ਦਿੱਤਾ ਹੈ, ਉਹ ਜਿਨ੍ਹਾਂ ਨੂੰ ਅੱਲਾ ਨੇ ਗੁੰਮਰਾਹ ਕੀਤਾ ਹੋਵੇ ਉਹਨਾਂ ਨੂੰ ਤੁਸੀਂ ਰਾਹ ਨਹੀਂ ਵਿਖਾ ਸਕਦੇ। ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਉਹ ਖੁਦ ਮੁਨਕਰ ਹੋਏ ਨੇ ਤੁਸੀਂ ਵੀ ਉਸੇ ਤਰ੍ਹਾਂ ਮੁਨਕਰ ਹੋ ਕੇ ਇੱਕੋ ਜਿਹਾ ਹੋ ਜਾਓ। ਇਸ ਵਾਸਤੇ ਉਹਨਾਂ ਚੋਂ ਕਿਸੇ ਨੂੰ ਆਪਣਾ ਮਦਦਗਾਰ ਨਾ ਬਣਾਓ ਉਸ ਵਕਤ ਤੱਕ ਜਦੋਂ ਅੱਲਾ ਦੀ ਰਾਹ ਵਿੱਚ ਇਜਰਤ ਕਰਕੇ ਨਾ ਆ ਜਾਣ। ਔਰ ਅਗਰ ਉਹ ਇੰਜ ਨਾ ਕਰਨ ਤੇ ਉਹਨਾਂ ਨੂੰ ਫੜੋ ਤੇ ਜਿੱਥੇ ਵੇਖੋ ਕਤਲ ਕਰ ਦਿਓ ਔਰ ਉਹਨਾਂ ਵਿੱਚੋਂ ਕਿਸੇ ਨੂੰ ਆਪਣਾ ਦੋਸਤ ਨਾ ਬਣਾਓ। ਇਹਦੇ ਵਿੱਚ ਉਹ ਲੋਕ ਸ਼ਾਮਲ ਨਹੀਂ ਜਿਹੜੇ ਉਸ ਕੌਮ ਵੱਲ ਚਲੇ ਗਏ ਜਿਨ੍ਹਾਂ ਨਾਲ ਤੁਹਾਡਾ ਮੁਆਹਦਾ ਹੈ ਔਰ ਇਸੇ ਤਰ੍ਹਾਂ ਉਹ ਲੋਕ ਵੀ ਸ਼ਾਮਲ ਨਹੀਂ ਜਿਹੜੇ ਇਸ ਹਾਲਤ ਵਿੱਚ ਤੁਹਾਡੇ ਕੋਲ ਆਏ ਨੇ ਕਿ ਉਹਨਾਂ ਵਿੱਚ ਨਾ ਤੁਹਾਡੇ ਨਾਲ ਲੜਨ ਦੀ ਹਿੰਮਤ ਹੈ ਔਰ ਨਾ ਆਪਣੀ ਕੌਮ ਨਾਲ। ਅੱਲਾ ਦੀ ਮਰਜ਼ੀ ਹੁੰਦੀ ਤੇ ਉਹਨਾਂ ਨੂੰ ਤੁਹਾਡੇ ਉੱਤੇ ਦਲੇਰ ਕਰ ਦਿੰਦਾ ਤੇ ਉਹ ਤੁਹਾਡੇ ਨਾਲ ਲੜਦੇ। ਇਸ ਵਾਸਤੇ ਜੇ ਉਹ ਤੁਹਾਡੇ ਤੋਂ ਵੱਖਰੇ ਰਹਿਣ ਤੇ ਜੰਗ ਨਾ ਕਰਨ ਔਰ ਤੁਹਾਡੇ ਅੱਲਾ ਸੁਲਹ ਦਾ ਹੱਥ ਵਧਾਣ ਤੇ ਅੱਲਾ ਤੁਹਾਨੂੰ ਉਹਨਾਂ ਦੇ ਖਿਲਾਫ ਕੁਝ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸ ਤੋਂ ਇਲਾਵਾ ਕੁਝ ਦੂਜੇ ਲੋਕ ਨੇ ਵੀ ਐਸੇ ਨੇ ਜਿਹੜੇ ਤੁਹਾਡੇ ਨਾਲ ਆਪਣੀ ਕੌਮ ਦੇ ਨਾਲ ਅਮਨ ਰੱਖਣਾ ਚਾਹੁੰਦੇ ਨੇ। ਤੁਹਾਡੇ ਨਾਲ ਤੇ ਆਪਣੀ ਕੌਮ ਦੇ ਨਾਲ ਅਮਨ ਰੱਖਣਾ ਚਾਹੁੰਦੇ ਨੇ ਪਰ ਜਦੋਂ ਕੋਈ ਉਹਨਾਂ ਨੂੰ ਫਸਾਦ ਵਾਸਤੇ ਬੁਲਾਉਂਦਾ ਹੈ ਉਹ ਅੰਨ੍ਹੇਵਾਹ ਉਹਨਾਂ ਨਾਲ ਮਿਲ ਜਾਂਦੇ ਨੇ। ਇਸ ਲਈ ਜੇ ਉਹ ਤੁਹਾਡੀ ਜਾਨ ਨਾ ਛੱਡਣ ਔਰ ਨਾ ਹੀ ਤੁਹਾਡੇ ਨਾਲ ਸੁਲ੍ਹਾ ਕਰਨ ਤੇ ਲੜਾਈ ਦਾ ਹੱਥ ਵੀ ਨਾ ਰੋਕਣ ਤੇ ਉਹਨਾਂ ਨੂੰ ਫੜੋ ਤੇ ਜਿੱਥੇ ਵੇਖੋ ਉਹਨਾਂ ਨੂੰ ਕਤਲ ਕਰੋ। ਇਹ ਉਹ ਲੋਕ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਤੁਹਾਨੂੰ ਖੁੱਲਾ ਇਖਤਿਆਰ ਦਿੱਤਾ ਹੈ। ਜਜ਼ਾਕ ਅੱਲਾ।